ਭਈ ਜੇ ਆ ਗਏ ਕਿਤੇ ਭੁਲੇਖੇ ਨਾ ਤਾਂ ਫਿਰ ਭਾਈ ਕੱਪੜੇ ਲੋਹੇ ਦੇ ਪਾ ਕੇ ਆਇਓ, ਅਸੀਂ ਉਹ ਵੀ ਪਾੜ ਦੇਣੇ, ਛੱਡਣੇ ਉਹ ਵੀ ਨਹੀਂ। ਕੀ ਕਹੋਗੇ ਜਿਹੜਾ ਕਹਿੰਦਾ ਮੈਂ ਤਾਂ ਬਣੀਏ ਦਾ ਪੁੱਤ ਹੈ, ਮੈਨੂੰ ਪਾਈ ਦਾ ਹਿਸਾਬ ਕਰਨਾ ਆਉਂਦਾ, ਤੁਸੀਂ ਫੋਟੋ ਉਹਦੀ ਵੀ ਲਾਈ ਹੈ? ਨਹੀਂ, ਅਸੀਂ ਫੋਟੋ ਉਹਦੀ ਦੇਖੋ ਵਧੀਆ ਲਾਈ, ਉਹ ਸੱਚੀ ਗੱਲ ਵਾ। ਉਹ ਬਣੀਆਂ ਦਾ ਪੁੱਤ ਆ, ਪੈਸੇ ਲੈ ਕੇ ਭੱਜੂਗਾ, ਉਹ ਪੈਸੇ ਲੈ ਕੇ ਦੌੜ ਰਿਹਾ। ਇਹ ਜਿਹੜੀ ਝਾੜੂ ਵਾਲੀ ਸਰਕਾਰ ਵਾ, ਅਸੀਂ ਤਨ ਮਨ ਕਰਕੇ ਬਣਾਈ ਸੀ। ਕੋਲੋਂ ਪੋਸਟਰ ਲਾਉਂਦੇ ਰਹੇ, ਇਹਨਾਂ ਦਾ ਕੋਈ ਪੁਰ ਹੀਰਾਂ 'ਚ ਪੋਸਟਰ ਹੀ ਲੱਗਣ ਦਿੰਦਾ ਸੀ। ਅਸੀਂ ਲੋਕਾਂ ਨਾਲ ਲੜ ਕੇ ਪੋਸਟਰ ਲਵਾਏ ਤੇ ਸਾਨੂੰ ਉਹਦਾ ਨਤੀਜਾ ਹੁਣ ਭੁਗਤ ਰਹੇ ਆ। ਹੁਣ ਆ ਲਾਉਣੇ ਦੀ ਗੰਦੀ ਸਰਕਾਰ, ਜੁੱਤੀਆਂ ਮਾਰ ਕੇ ਭਜਾਵਾਂਗੇ ਜਿਹੜਾ ਸਾਡੀਆਂ ਜ਼ਮੀਨਾਂ ਵੱਲੋਂ ਦੇਖੂਗਾ। ਦੁੱਖ ਹੁੰਦਾ ਫਿਰ ਉਸ ਚੀਜ਼ ਦਾ? ਦੁੱਖ ਹੁੰਦਾ, ਹੁਣ ਸੁਣਦੇ ਨੇ ਬਸ ਲੋਲੀਪੌਪ ਦੇਈ ਜਾਂਦੇ, ਜਾਣੇ ਆ ਕੋਈ ਨਹੀਂ ਹੋ ਜਾਊਗਾ, ਬਾਅਦ 'ਚ ਹੋਰ ਕੁਝ ਕਹਿਣ ਲੱਗ ਪੈਂਦੇ ਆ। ਜਦੋਂ 2022 ਦੇ ਵਿੱਚ ਜਿੱਤ ਹੁੰਦੀ ਹੈ ਆਮ ਆਦਮੀ ਪਾਰਟੀ ਦੀ, ਸ਼ਾਇਦ ਉਹਨਾਂ ਦੇ ਦਿਲ ਦੇ ਵਿੱਚ ਇਹ ਖਿਆਲ ਨਾ ਆਇਆ ਹੋਵੇ ਕਿ ਸ਼ਾਇਦ ਸਾਡਾ ਵੀ ਇਸ ਤਰੀਕੇ ਦੇ ਨਾਲ ਵਿਰੋਧ ਹੋਊਗਾ ਜਿਸ ਤਰੀਕੇ ਕਦੀ ਭਾਜਪਾ ਦਾ ਹੁੰਦਾ ਰਿਹਾ। ਸਾਰੀ ਜ਼ਿੰਦਗੀ ਨੇ ਇਹੀ ਗੱਲ ਕਹੀ, ਮੈਂ ਤਾਂ ਇਹੀ ਸੁਣਦਾ ਰਿਹਾ ਟੀਵੀ ਦੇ ਵਿੱਚ, ਕੁਲਫੀ ਗਰਮਾ ਗਰਮ, ਮੈਨੂੰ ਨਹੀਂ ਹੋਏਗੀ ਸ਼ਰਮ। ਮੈਂ ਕੇਜਰੀਵਾਲ ਦਾ ਚਮਚਾ, ਅਸੀਂ ਕਿਹਾ ਕੁਲਫੀ ਗਰਮਾ ਗਰਮ, ਕਹਿੰਦਾ ਮੈਨੂੰ ਨਹੀਂ ਪਤਾ ਹਾਲੇ ਵੀ ਕੁਲਫੀ ਗਰਮ ਨਹੀਂ ਹੁੰਦੀ, ਪਰ ਸਾਨੂੰ ਨਹੀਂ ਸੀ ਪਤਾ ਵੀ ਇਹਨੇ ਇਦਾਂ ਦੀਆਂ ਕਰਤੂਤਾਂ ਕਰਨੀਆਂ ਆ। ਅਸੀਂ ਕੱਲੇ ਜ਼ਿਮੀਂਦਾਰ ਨੇ ਜੀ ਐਫੀਡੇਵਿਟ ਲਿਖਾਏ ਆ ਜੀ, ਆ ਦੇਖੋ ਜੀ, ਹਰ ਕੱਲੇ ਇੱਕ ਬੰਦੇ ਨੇ ਐਫੀਡੇਵਿਟ ਲਿਆ ਜੀ। ਐਫੀਡੇਵਿਟ ਜਿਹੜਾ ਆ, ਇਹ ਜਿਹੜਾ ਕੱਲੇ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ, ਆ ਦੇਖੋ ਤੁਸੀਂ ਇਹਦੇ ਵਿੱਚ ਕਿੰਨਾ ਕੁ ਐਸਟੀਮੇਟਡ ਕਿੰਨੇ ਲੋਕ ਜੁੜੇ ਹੋਏ ਨੇ ਤੁਹਾਡੇ ਖੇਤਾਂ ਦੇ ਨਾਲ ਰੋਜ਼ਗਾਰ ਦੇ? ਦੇਖੋ ਜੀ, ਇੱਥੇ ਸਰ 100-150 ਬੰਦਾ, 100-150 ਮਜ਼ਦੂਰ ਰੋਜ਼ ਕੰਮ ਕਰਦਾ ਖੇਤਾਂ ਦੇ ਵਿੱਚ, ਲੋਕਲ ਜੀ, ਖੇਤਾਂ 'ਚ ਕੰਮ ਕਰਦਾ, ਸਬਜ਼ੀ ਤੋੜਦਾ, ਸਵੇਰੇ ਮੰਡੀ ਜਾਂਦੀ ਆ। ਭਈ ਜਿਹੜੀ ਡਾਕਟਰ ਦੀ ਦੁਕਾਨ ਨਹੀਂ ਚੱਲਦੀ ਉਹਨੂੰ ਹੈਲਥ ਮਿਨਿਸਟਰ ਬਣਾਤਾ, ਜਿਹਨੇ ਨੂੰ ਖੇਤੀ ਦੇ ਇੱਲ ਕੁੱਕੜ ਦਾ ਨਹੀਂ ਪਤਾ ਉਹਨੂੰ ਖੇਤੀਬਾੜੀ ਮੰਤਰੀ ਬਣਾਤਾ। ਹਰ ਪਿੰਡ 'ਚੋਂ ਇਹਦਾ ਬਾਈਕਾਟ ਕਰਾਵਾਂਗੇ, ਇਹਨਾਂ ਦੀ ਉਵੇਂ ਹੀ ਰੇਸ ਚੈੱਕ ਕਰਾਂਗੇ ਜਿਵੇਂ ਬੀਜੇਪੀ ਦੀ ਚੈੱਕ ਕਰਦੇ ਸੀ। ਇਹਨਾਂ ਨੂੰ ਉਵੇਂ ਹੀ ਕਵਾਂਗੇ ਵੀ ਕੱਪੜੇ ਲੋਹੇ ਦੇ ਸੰਭਾਲੋ, ਨਹੀਂ ਤੇ ਤੁਹਾਡੇ ਹਾਲ ਉਹ ਹੋਣੇ ਆ ਜਿਹੜੇ ਬੀਜੇਪੀ ਦੇ ਹੁੰਦੇ ਸੀ। ਅਸੀਂ ਚੈਲੰਜ ਕਰਦੇ ਹਾਂ, ਖੁੱਲੀ ਡਿਬੇਟ ਚਾਹਣ ਸਾਡੇ ਨਾਲ, ਪੂਰੀ ਸਰਕਾਰ ਬੈਠੇ, ਇਹਨਾਂ ਦੀ ਕੈਬਨਿਟ ਬੈਠੇ, ਮੁੱਖ ਮੰਤਰੀ ਬੈਠੇ। ਤੁਸੀਂ ਤਾਂ ਬੰਦ ਕਰਤਾ ਹੋਣਾ। ਮੈਂ ਨਾ ਦੱਸਦਾ ਜੀ, ਸਾਨੂੰ ਬੁਲਾ ਲੈਣ ਚੰਡੀਗੜ੍ਹ ਹੀ ਜਾਵਾਂਗੇ, ਖੁੱਲੀ ਡਿਬੇਟ ਕਰਨ, ਔਰ ਐ ਨਹੀਂ ਪ੍ਰੈਸ ਦੇ ਸਾਹਮਣੇ ਕਰਨ। ਇਹਨਾਂ ਨੇ ਜਾ ਕੇ ਆਪਣੇ ਆਪ ਨੂੰ ਵੇਚਤਾ ਦਿੱਲੀ ਦੇ ਉਹਨਾਂ ਦੇ ਮੋਹਰੇ ਜਿਨ੍ਹਾਂ ਤੇ ਠੱਗੀ ਦੇ ਪਰਚੇ ਹੋਏ ਨੇ। ਆਓ ਖੁੱਲੀ ਡਿਬੇਟ ਦੇ ਵਿੱਚ ਆਓ। ਜੇ ਮਨਜੀਤ ਸਿੰਘ ਡਿਬੇਟ ਤੁਸੀਂ ਹਰਾਤਾ ਤੇ ਮਨਜੀਤ ਸਿੰਘ ਹੱਥ ਜੋੜ ਕੇ ਤੁਹਾਨੂੰ ਜ਼ਮੀਨ ਦੇ ਕੇ ਜਾਊਗਾ। ਅੱਛਾ, ਤੁਸੀਂ ਮਨਜੀਤ ਸਿੰਘ ਕਹਿ ਰਹੇ ਹੋ, ਪਰ ਉਹ ਤਾਂ ਕਿਸਾਨ ਆਗੂ ਮੰਨਦੇ ਨਹੀਂ। ਉਹ ਤਾਂ ਕਹਿੰਦੇ ਨੇ ਕਿਸਾਨ ਆਗੂਆਂ ਨੂੰ ਪੁੱਛੋ ਕਿੰਨਾ ਚਿਰ ਪਹਿਲਾਂ ਆਪਣੇ ਖੇਤਾਂ 'ਚ ਆਪ ਗਏ ਸੀ। ਨਾ ਪਿੰਡਾਂ 'ਚ ਝਾੜੂ ਬਹਾਰੂ ਪਾਰਟੀ ਆਵੇ ਨਾ, ਭੁਲੇਖੇ ਨਾ ਵੀ, ਨਹੀਂ ਤਾਂ ਉਹ ਹਾਲ ਕਰਾਂਗੇ। ਇਹਨਾਂ ਨੂੰ ਪਤਾ ਆ ਕਿ ਸਾਰੇ ਪਾਸਿਓਂ ਝਾੜੂ ਦਾ ਝਾੜੂ ਫਿਰ ਗਿਆ, ਝਾੜੂ ਤੀਲਾ ਹੋ ਚੁੱਕਾ ਆ। ਠੀਕ ਆ ਜੀ, ਇੱਥੇ ਰਹਿੰਦਾ ਇਹਨਾਂ ਦਾ 1.5 ਸਾਲ। ਔਰ ਇਹ ਬਾਣੀਆ ਸਾਹਿਬ ਜੀ ਸਾਡੇ ਚਾਹੁੰਦੇ ਆ ਵੀ ਫਟਾਫਟ ਜੋ ਇੱਥੋਂ ਇਕੱਠਾ ਹੁੰਦਾ ਹੈ ਨਾ ਪੰਜਾਬ 'ਚੋਂ, ਉਹ ਇਕੱਠਾ ਕਰ ਲਓ। ਆਪ ਦੇ ਐਮਸੀ ਆ ਜੀ, ਫਿਰ ਵੀ ਇਹ ਸਾਡੇ ਨਾਲ ਖੜੇ ਆ ਜੀ। ਇਹ ਕਹਿੰਦੇ ਅਸੀਂ ਐਮਸੀ ਬਾਅਦ 'ਚੋਂ ਆ, ਆਪ ਦੇ ਪਹਿਲਾਂ ਅਸੀਂ ਕਿਸਾਨ ਆ। ਔਦਾ ਨਹੀਂ ਪਿਆਰਾ ਤੁਹਾਨੂੰ? ਸਾਨੂੰ ਔਦਾ ਨਹੀਂ ਪਿਆਰਾ, ਅਸੀਂ ਪਿੰਡ ਦੇ ਨਾਲ ਆ, ਪਿੰਡ ਉਹਦੇ ਦੇ ਨਾਲ ਹੀ, ਪਿੰਡ ਦੇ ਨਾਲ ਹੀ ਆ ਸਾਰਾ। ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਪਿੰਡ ਸ਼ੇਰਗੜ੍ਹ ਤੇ ਪੁਰ ਹੀਰਾਂ ਵਿੱਚ ਆਉਣ ਦੀ ਮਨਾਹੀ ਹੈ। ਇਹ ਮਨਾਹੀ ਕਿਸੇ ਸਮੇਂ ਹੋਰ ਪਾਰਟੀਆਂ ਜਾਂ ਕਹਿ ਲਈਏ ਦਿੱਲੀ ਵਾਲੇ ਜਿਹੜੇ ਭਾਜਪਾ ਵਾਲੇ, ਉਹਨਾਂ ਦੇ ਲਈ ਖਾਸ ਤੌਰ ਤੇ ਸ਼ਬਦ ਵਰਤੇ ਜਾਂਦੇ ਸੀ, ਪੋਸਟਰ ਲਗਾਏ ਜਾਂਦੇ ਸੀ। ਜਿਸ ਸਮੇਂ ਕਿਸਾਨ ਅੰਦੋਲਨ ਦਿੱਲੀ ਦੇ ਬਾਰਡਰਾਂ ਦੇ ਉੱਪਰ ਹੋਇਆ, ਉਹ ਵਾਲਾ ਰੋਹ ਜਿਹੜਾ ਸੀ ਉਹ ਇੱਕ ਸਮੇਂ ਤੇ ਮੱਠਾ ਪਿਆ ਜਾਪਦਾ ਸੀ, ਪਰ ਇੱਕ ਵਾਰ ਮੁੜ ਤੋਂ ਉਹੀ ਚਿੰਗ ਬਣੀ ਹੈ। ਇਸ ਦੇ ਲਈ ਖਾਸ ਤੌਰ ਤੇ ਧੰਨਵਾਦ ਕਰਨਾ ਬਣਦਾ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਤੋਂ ਆਏ ਹੋਏ, ਜਿਨ੍ਹਾਂ ਨੂੰ ਧਾੜ ਵੀ ਕਹਿੰਦੇ ਨੇ, ਖਾਸ ਤੌਰ ਤੇ ਜਿਹੜੇ ਕਿਸਾਨ ਆਗੂ ਨੇ ਅਰਵਿੰਦ ਕੇਜਰੀਵਾਲ ਹੋਣੀ, ਉਹਨਾਂ ਦਾ ਖਾਸ ਧੰਨਵਾਦ ਕਰਨਾ ਬਣਦਾ ਕਿ ਉਹਨਾਂ ਨੇ ਫਿਰ ਤੋਂ ਚੇਤਨਾ ਜਗਾਈ ਹੈ, ਚਿੰਗ ਜਗਾਈ ਹੈ। ਗ੍ਰਾਮ ਸਭਾ ਦੀ ਗੱਲ ਹੋਣ ਲੱਗੀ ਹੈ, ਪਿੰਡ ਦੇ ਵਿੱਚ ਪੈਣ ਵਾਲੇ ਮਤਿਆਂ ਦੀ ਗੱਲ ਹੋਣ ਲੱਗੀ ਹੈ, ਕਿਸਾਨ ਤੇ ਮਜ਼ਦੂਰ ਇਕੱਠਾ ਹੋਣ ਲੱਗਿਆ ਹੈ। ਪਰ ਜਿੱਥੇ ਸਾਰਿਆਂ ਨੂੰ ਰਾਈਟ ਹੈ ਆਪਣੀ ਗੱਲ ਕਰਨ ਦਾ, ਉੱਥੇ ਹੀ ਰਾਈਟ ਤੁਹਾਨੂੰ ਪ੍ਰੋਟੈਸਟ ਕਰਨ ਦਾ ਵੀ ਹੈ, ਰਾਈਟ ਆਪਣੀ ਗੱਲ ਰੱਖਣ ਦਾ ਵੀ ਹੈ। ਇਹ ਪੋਸਟਰ ਇਹਨਾਂ ਦੇ ਵੱਲੋਂ ਲਗਾਏ ਗਏ ਨੇ, ਕੀ ਕਾਰਨ ਹੈ, ਕਿਉਂ ਲਗਾਏ ਗਏ ਨੇ? ਕਿਉਂਕਿ ਜਗਰਾਉਂ ਦੇ ਇੱਕ ਪਿੰਡ ਵਿੱਚ ਵੀ ਪੋਸਟਰ ਲੱਗੇ ਸੀ, ਪਰ ਉਹ ਜਿੱਦਣ ਹੀ ਲੱਗੇ ਸ਼ਾਮ ਨੂੰ ਹਨੇਰਾ ਹੁੰਦਿਆਂ ਹੀ ਪਾੜ ਦਿੱਤੇ ਜਾਂਦੇ ਨੇ। ਇਹਨਾਂ ਤੋਂ ਜਾਣਦੇ ਹਾਂ ਕਾਰਨ ਕੀ ਨੇ ਤੇ ਕਿਵੇਂ ਸਾਰੀ ਗੱਲਬਾਤ ਨੂੰ ਦੇਖਦੇ ਨੇ। ਲੈਂਡ ਪੂਲਿੰਗ ਨੀਤੀ 2025 ਲਿਆਂਦੀ ਗਈ, ਕੀ ਸੋਚਦੇ ਹੋ ਕਿ ਕੀ ਦਿੱਲੀ ਵਾਲਿਆਂ ਨੂੰ ਸਮਝ ਨਹੀਂ ਹੈ, ਜਾਂ ਪੰਜਾਬ ਵਾਲੇ ਜਿੰਨੇ ਵੀ ਬਣਾਏ ਗਏ ਨੇ ਐਮਐਲਏ ਇਹਨਾਂ ਦੇ ਵੱਲੋਂ, ਉਹ ਸਮਝਾ ਨਹੀਂ ਪਾ ਰਹੇ ਦਿੱਲੀ ਵਾਲਿਆਂ ਨੂੰ ਪੰਜਾਬ ਦੀ ਸਾਈਕੀ, ਜਿਹਦੇ ਕਰਕੇ ਏਡੇ ਵੱਡੇ ਐਕਸ਼ਨ 65,533 ਏਕੜ ਇਕੱਠੀ ਐਕਵਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ? ਦੇਖੋ, ਇਹ ਤਰਾਸਦੀ ਆ ਕਿ ਪੰਜਾਬ ਦੇ ਵਿੱਚ ਅਸੀਂ ਉਹ ਲੋਕ ਚੁਣ ਲਏ ਜਿਹੜੇ ਮੈਂ ਪਹਿਲਾਂ ਵੀ ਬੋਲ ਕੇ ਹਟਿਆ, ਵੀ ਜਿਹੜੀ ਡਾਕਟਰ ਦੀ ਦੁਕਾਨ ਨਹੀਂ ਚੱਲਦੀ ਉਹਨੂੰ ਹੈਲਥ ਮਿਨਿਸਟਰ ਬਣਾਤਾ, ਜਿਹਨੇ ਨੂੰ ਖੇਤੀ ਦੇ ਇੱਲ ਕੁੱਕੜ ਦਾ ਨਹੀਂ ਪਤਾ ਉਹਨੂੰ ਖੇਤੀਬਾੜੀ ਮੰਤਰੀ ਬਣਾਤਾ, ਜਿਹੜਾ ਠਟਕੈਰੀਆਂ ਲਾਉਂਦਾ ਸੀ ਸਟੇਜ ਤੇ ਚੜ ਕੇ ਉਹਨੂੰ ਅਸੀਂ ਪੂਰਾ ਪੰਜਾਬ ਫੜਾਤਾ। ਸੋ ਇਹ ਤਰਾਸਦੀ ਆ, ਜਿਹੜੇ ਨਲਾਇਕ ਘਰਾਂ ਤੋਂ ਸੀਗੇ ਨਾ, ਜਿਹੜਾ ਨਲਾਇਕ ਬੱਚਾ ਹੁੰਦਾ ਉਹਨੂੰ ਕੀ ਕਰਦੇ ਆਪਾਂ, ਉਹਨੂੰ ਇੱਕ ਮੋਬਾਈਲ ਵਾਲੀ ਦੁਕਾਨ ਵਾਲਾ, ਮਤਲਬ ਜਿਹੜਾ ਕੋਈ ਡਿਗਰੀ ਨਹੀਂ ਲੈ ਸਕਿਆ ਉਹ ਕੀ ਕਰਦਾ, ਉਹ ਕਿਸੇ ਨਾ ਕਿਸੇ ਦੁਕਾਨ ਤੇ ਲੱਗ ਜਾਂਦਾ, ਉਹ ਰੇਡੀਓ ਟੇਪ ਰਿਕਾਰਡ ਠੀਕ ਕਰਨੀ ਸਿੱਖਣ ਲੱਗ ਪੈਂਦਾ, ਉਹਦਾ ਮਿਸਤਰੀ ਬਣ ਜਾਂਦਾ ਹੈ।
ਕੋਈ ਟਰੈਕਟਰ ਸਿੱਖਣ ਵਾਲਾ ਬੰਦਾ ਉਹਦਾ ਮਿਸਤਰੀ ਬਣ ਜਾਂਦਾ। ਉਹ ਇਦਾਂ ਦੇ ਨਲਾਇਕ ਜਿਹੜੇ ਪੜ੍ਹ ਨਹੀਂ ਸਕੇ, ਉਹਨਾਂ ਨੂੰ ਅੱਜ ਅਸੀਂ ਪੰਜਾਬ ਦੀ ਬਾਗਡੋਰ ਸੰਭਾਲ ਬੈਠੇ ਤੇ ਉਹਦਾ ਖਮਿਆਜਾ ਅੱਜ ਪੰਜਾਬ ਭੁਗਤ ਰਿਹਾ। ਸੋ ਇਹ ਕਲੀਅਰ ਹੈ ਵੀ ਅੱਜ ਅਸੀਂ ਇਹ ਜਿਹੜੇ ਵੋਟ ਲਾਉਣ ਜਾ ਰਹੇ ਆ, ਇਹ ਕੱਲੀ ਇੱਥੇ ਨਾ ਸਮਝੋ ਵੀ ਪੁਰਹੀਰਾਂ ਤੇ ਸ਼ੇਰਗੜ੍ਹ ਦੀ ਜ਼ਮੀਨ 'ਚ ਇਹ ਲੱਗਣੇ ਆ, ਵੀ ਪੁਰਹੀਰਾਂ ਤੇ ਸ਼ੇਰਗੜ੍ਹ ਦੀ ਜ਼ਮੀਨ ਉਹਦੀ ਕਰਕੇ ਲੱਗਣੇ ਆ। ਜੇ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲਈ ਤੇ 2027 ਤੱਕ ਹਰ ਪਿੰਡ 'ਚ ਇਹ ਵੋਟ ਲੱਗਾ ਹੋਊਗਾ। ਹਰ ਪਿੰਡ 'ਚੋਂ ਇਹਦਾ ਬਾਈਕਾਟ ਕਰਾਵਾਂਗੇ। ਇਹਨਾਂ ਦੀ ਉਵੇਂ ਹੀ ਰੇਸ ਚੈੱਕ ਕਰਾਂਗੇ ਜਿਵੇਂ ਬੀਜੇਪੀ ਦੀ ਚੈੱਕ ਕਰਦੇ ਸੀ। ਇਹਨਾਂ ਨੂੰ ਉਵੇਂ ਹੀ ਕਵਾਂਗੇ ਵੀ ਕੱਪੜੇ ਲੋਹੇ ਦੇ ਸਮਾ ਲਓ, ਨਹੀਂ ਤੇ ਤੁਹਾਡੇ ਹਾਲ ਉਹ ਹੋਣੇ ਆ ਜਿਹੜੇ ਬੀਜੇਪੀ ਦੇ ਹੁੰਦੇ ਸੀ। ਸੋ ਇਸ ਕਰਕੇ ਭਾਈ ਇਹ ਕਲੀਅਰ ਹੈ ਵੀ ਜਿੰਨਾ ਚਿਰ ਇਹ ਲੈਂਡ ਪੂਲਿਸੀ ਜਿਹੜੀ ਪਾਲਿਸੀ ਆ ਵਾਪਸ ਨਹੀਂ ਲੈਂਦੇ ਲੈਂਡ ਪੂਲਿੰਗ ਪਾਲਿਸੀ, ਉਹਨਾਂ ਚਿਰ ਇਹ ਸਾਡੇ ਪਿੰਡਾਂ ਦੇ ਵਿੱਚ ਕਿਤੇ ਹੀ ਨਾ ਆਉਣ। ਸ਼ੇਰਗੜ੍ਹ, ਪੁਰਹੀਰਾਂ, ਢੁੱਲਣਵਾਲ, ਇਹਨਾਂ ਪਿੰਡਾਂ 'ਚ ਤਾਂ ਕਿਤੇ ਹੀ ਨਾ ਵੜਨ। ਇਹ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਉਹ ਸਮਝਾਉਣ ਦੇ ਵਿੱਚ ਅਸਫਲ ਨੇ, ਜਾਂ ਫਿਰ ਇਹ ਜਿਹੜੀ ਪਾਲਿਸੀ ਉਹ ਲੈ ਕੇ ਆਏ ਨੇ ਉਹ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦਾ ਭਲਾ ਕਰਨਾ ਹੈ? ਤੁਹਾਨੂੰ ਲੌਜੀਕਲੀ ਕੀ ਲੱਗਦਾ ਹੈ ਕਿ ਕੋਈ ਬਿਨਾਂ ਆਪਾਂ ਅੱਜ ਕੱਲ ਜਦੋਂ ਦੇਖਦੇ ਹਾਂ ਹਰੇਕ ਛੋਟੀ ਤੋਂ ਛੋਟੀ ਚੀਜ਼ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਕਿਸੇ ਨੇ FIR ਦਰਜ ਕਰਾਉਣੀ ਹੈ, ਉਹਨੂੰ ਪਹਿਲਾਂ ਧਰਨਾ ਲਾਉਣਾ ਪੈਂਦਾ ਤਾਂ ਜਾ ਕੇ FIR ਦਰਜ ਹੁੰਦੀ ਹੈ। ਸਰਕਾਰ ਦੇ ਮਾਈਂਡ 'ਚ ਇਹੋ ਜੀ ਕਿਹੜੀ ਚੀਜ਼ ਹੈ ਜਿਹੜਾ ਉਹ ਧੱਕੇ ਨਾਲ ਤੁਹਾਡਾ ਭਲਾ ਕਰਨਾ ਚਾਹੁੰਦੇ ਨੇ? ਮੈਂ ਜੀ ਚੈਲੰਜ ਕਰਦਾ ਸਰਕਾਰ ਨੂੰ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਅਸੀਂ ਚੈਲੰਜ ਕਰਦੇ ਹਾਂ ਖੁੱਲੀ ਡਿਬੇਟ 'ਚ ਆਉਣ ਸਾਡੇ ਨਾਲ। ਪੂਰੀ ਸਰਕਾਰ ਬੈਠੇ, ਇਹਨਾਂ ਦੀ ਕੈਬਨਿਟ ਬੈਠੇ, ਮੁੱਖ ਮੰਤਰੀ ਬੈਠੇ। ਤੁਸੀਂ ਤਾਂ ਬੰਦ ਕਰਤਾ ਹੋਣਾ। ਮੈਂ ਨਾ ਦੱਸਦਾ ਜੀ, ਸਾਨੂੰ ਬੁਲਾ ਲੈ ਚੰਡੀਗੜ੍ਹ ਹੀ ਜਾਵਾਂਗੇ, ਖੁੱਲੀ ਡਿਬੇਟ ਕਰਨ, ਔਰ ਐ ਨਹੀਂ ਪ੍ਰੈਸ ਦੇ ਸਾਹਮਣੇ ਕਰਨ, ਤਾਂ ਕਿ ਪਤਾ ਲੱਗੇ ਲੋਕਾਂ ਨੂੰ ਵੀ ਸਮਝਾਉਣ ਦੀ ਲੋੜ ਕਿਹਨੂੰ ਆ, ਕਿਹੜੇ ਕਮਲੇ ਆ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ, ਕਿਹੜੇ ਦਿੱਲੀ ਦੇ ਕੋਲ ਵਿਛੇ ਹੋਏ ਆ, ਕਿਹੜੇ ਦਿੱਲੀ ਦੇ ਪੈਰਾਂ 'ਚ ਡਿੱਗੇ ਹੋਏ ਆ, ਕਿਹਨਾਂ ਨੇ ਜਾ ਕੇ ਆਪਣੇ ਆਪ ਨੂੰ ਵੇਚਤਾ ਦਿੱਲੀ ਦੇ ਉਹਨਾਂ ਦੇ ਮੋਹਰੇ ਜਿਨ੍ਹਾਂ ਤੇ ਠੱਗੀ ਦੇ ਪਰਚੇ ਹੋਏ ਨੇ। ਸੋ ਇਹ ਗੱਲ ਜਿਹੜੀ ਪੰਜਾਬ ਦੀ ਜਨਤਾ ਨੂੰ ਉਗੜ ਕੇ ਸਾਹਮਣੇ ਆਊਗੀ। ਇਸ ਕਰਕੇ ਅਸੀਂ ਚੈਲੰਜ ਕਰਦੇ ਹਾਂ ਖੁੱਲੀ ਡਿਬੇਟ ਲਈ ਵੀ ਆਓ ਤੁਸੀਂ ਪਾਲਿਸੀ ਦੀਆਂ ਉਪਲਬਧੀਆਂ ਗਿਣਾਓ, ਅਸੀਂ ਪਾਲਿਸੀ ਦੇ ਨੁਕਸਾਨ ਗਿਣਾਉਂਦੇ ਆ, ਤੇ ਫਿਰ ਉੱਥੇ ਜਿਹੜੀ ਜਿੱਤ ਹੋਊਗੀ। ਇਹੀ ਹੁੰਦਾ ਨਾ ਜਦੋਂ ਨੈਗੋਸੀਏਸ਼ਨ ਹੁੰਦੀ ਆ, ਉਹ 'ਚ ਜਿਹੜਾ ਜਿੱਤੂਗਾ ਉਹੀ ਮੈਦਾਨ ਮਾਰੂਗਾ। ਮੈਂ ਚੈਲੰਜ ਕਰਦਾ ਮਨਜੀਤ ਸਿੰਘ ਰਾਏ ਮੁੱਖ ਮੰਤਰੀ ਪੰਜਾਬ ਨੂੰ, ਮੈਂ ਚੈਲੰਜ ਕਰਦਾ ਇਹਨਾਂ ਦੀ ਸਾਰੀ ਕੈਬਨਿਟ ਨੂੰ, ਮੈਂ ਕਰਦਾ ਇਹਨਾਂ ਦੇ ਦਿੱਲੀੋਂ ਆਇਆਂ ਨੂੰ ਵੀ ਆਓ ਖੁੱਲੀ ਡਿਬੇਟ ਦੇ ਵਿੱਚ ਆਓ। ਜੇ ਮਨਜੀਤ ਸਿੰਘ ਡਿਬੇਟ ਤੁਸੀਂ ਹਰਾਤਾ ਤੇ ਮਨਜੀਤ ਸਿੰਘ ਹੱਥ ਜੋੜ ਕੇ ਤੁਹਾਨੂੰ ਜ਼ਮੀਨ ਦੇ ਕੇ ਜਾਊਗਾ। ਅੱਛਾ, ਤੁਸੀਂ ਮਨਜੀਤ ਸਿੰਘ ਕਹਿ ਰਹੇ ਹੋ, ਪਰ ਉਹ ਤਾਂ ਕਿਸਾਨ ਆਗੂ ਮੰਨਦੇ ਨਹੀਂ। ਉਹ ਤਾਂ ਕਹਿੰਦੇ ਨੇ ਕਿਸਾਨ ਆਗੂਆਂ ਨੂੰ ਪੁੱਛੋ ਕਿੰਨਾ ਚਿਰ ਪਹਿਲਾਂ ਆਪਣੇ ਖੇਤਾਂ 'ਚ ਆਪ ਗਏ ਸੀ। ਉਹ ਵੇਖੋ, ਉਹਨਾਂ ਦੇ ਕਹਿਣਾ ਹੀ ਕਰਨਾ, ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ। ਤੁਸੀਂ ਵੇਖੋ ਅੱਜ ਵੀ ਸਾਡਾ ਮੁੱਖ ਮੰਤਰੀ ਇਹ ਆਖੀ ਜਾ ਰਿਹਾ ਭਈ ਜੀ ਅਸੀਂ ਤਾਂ ਜ਼ਮੀਨ ਜ਼ਬਰਦਸਤੀ ਲੈਣੀ ਹੋਈ ਨਹੀਂ। ਇੱਕ ਪਾਸੇ ਤੁਸੀਂ ਨੋਟੀਫਾਈ ਕਰਤੇ, ਤੁਸੀਂ ਜਦੋਂ ਅਖਬਾਰਾਂ 'ਚ ਨੋਟੀਫਾਈ ਕਰਤੇ ਤੁਹਾਡੀ ਜਿਹੜੀ ਪ੍ਰਾਪਰਟੀ ਹੋਲਡ ਹੋ ਗਈ ਨਾ, ਉਹਨੂੰ ਕੋਈ ਇਹ ਕਹਿੰਦਾ ਨਹੀਂ ਜੀ ਵੇਚ ਲਵੇ, ਐ ਕਰ ਲਵੇ। ਕਿਹੜਾ ਕਮਲਾ ਆ ਕੇ ਲੈ ਲਊ ਵੀ ਭਾਈ ਜਿਹਨੂੰ ਚੌਥਾ ਹਿੱਸਾ ਮਿਲਣਾ ਉਹ ਵੀ ਮੁੱਲ ਲੈਣਾ ਪੈਣਾ ਡਿਵੈਲਪਮੈਂਟ ਚਾਰਜ ਦੇ ਕੇ। ਇਸ ਕਰਕੇ ਉਹ ਪ੍ਰਾਪਰਟੀ ਉਸੇ ਦਿਨ ਦੀ ਹੋਲਡ ਹੋ ਗਈ, ਉਹ ਪ੍ਰਾਪਰਟੀ ਉਸੇ ਦਿਨ ਦੀ ਰੁਕ ਗਈ। ਇਹ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ ਮੁੱਖ ਮੰਤਰੀ ਸਾਡਾ। ਆ ਜਾ ਕੇ ਮੋਟਰਾਂ ਦੇ ਡਰਾਮੇ ਕਰਨ ਰਿਹਾ ਆ। ਮੈਂ ਤਾਂ ਕਹਿੰਦਾ ਉਹ ਮੋਟਰ ਵਾਲੇ ਨੂੰ ਵੀ ਚਾਹੀਦਾ ਵੀ ਇਹਦਾ ਛਿੱਤਰ ਕਿਉਂ ਨਹੀਂ ਲਾਇਆ ਇਹੋ ਜਿਹੇ ਬੰਦੇ ਦੇ। ਉੱਥੇ ਤਾਂ ਜੀ ਉੱਥੇ ਉਹ ਪਾਣੀ ਦੇਣ ਦਾ ਨਕਾਬ ਪਾ ਕੇ ਗਏ ਨੇ। ਉਹ ਕਹਿੰਦੇ ਜੀ ਪਾਣੀ ਦੇਣਾ ਹੈ ਉੱਥੇ, ਤਾਂ ਕਰਕੇ ਜਾ ਕੇ ਉਹ ਸੋਹਣੀਆਂ ਫੋਟੋਆਂ ਲੁਹਾਈਆਂ ਨੇ ਜਿਹਦੇ 'ਚ ਹੱਸ ਰਹੇ ਨੇ, ਪਰ ਉਸ ਨੂੰ ਪ੍ਰਚਾਰਿਆ ਜਾ ਰਿਹਾ ਵੀ ਲੈਂਡ ਪੂਲਿੰਗ ਕਰਕੇ ਖੁਸ਼ ਨੇ ਕਿਸਾਨ। ਅੱਛਾ, ਇਸ ਤੋਂ ਅੱਗੇ ਮੈਂ ਤੁਰਨਾ ਸੀ ਗੱਲ, ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਇਹ ਹੋਲਡ ਹੋ ਗਈ ਜ਼ਮੀਨ। ਕੱਲ ਮੈਂ ਦੀਪਕ ਬਾਲੀ ਹੁਣਾਂ ਦੇ ਇਹਨਾਂ ਦੇ ਜਿਹੜੇ ਸਕੱਤਰ ਨੇ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿੰਦੇ ਵੀ ਜਿਹੜੇ ਕਿਸਾਨ ਨੇ ਜੋ ਕਰਨਾ ਕਰੀ ਜਾਵੇ, ਪਰ ਦੂਸਰੇ ਪਾਸੇ CLU ਦੇਣ ਤੋਂ ਮੁੱਕਰ ਕੇ ਕਹਿੰਦੇ CLU ਦੇਣਾ ਹੀ ਨਹੀਂ, ਕੰਮ ਨਿਬੇੜਤਾ ਉਹਨਾਂ ਨੇ। ਅੱਛਾ, ਕਹਿਣ ਦਾ ਭਾਵ ਜੇਕਰ ਤੁਹਾਡੀ ਜ਼ਮੀਨ ਹੈ ਤੁਸੀਂ ਉਸ ਤੇ ਖੇਤੀ ਤੋਂ ਇਲਾਵਾ ਕਹਿੰਦੇ ਕਰ ਹੀ ਕੁਛ ਨਹੀਂ ਸਕਦੇ। ਜਿਹੜਾ ਕਿਸਾਨ ਉਸ ਤੇ ਹੋਰ ਕੁਝ ਕਰ ਰਿਹਾ ਹੈ ਇਹਦਾ ਮਤਲਬ ਉਹ ਕਿਸਾਨ ਨਹੀਂ, ਉਹ ਬਿਲਡਰ ਹੈ, ਉਹ ਹੋਰ ਕਿਸੇ ਤਰੀਕੇ ਦਾ ਕੰਮ ਕਰਦਾ ਹੈ। ਉਹ ਸਿੱਧਾ ਕਹਿ ਰਹੇ ਨੇ ਇਹ ਚੀਜ਼। ਨਹੀਂ, ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਵੀ ਜਿਹੜੇ ਕਿਸਾਨ ਹੈ ਉਹਨਾਂ ਨੂੰ ਖੇਤੀ ਕਿੱਤੇ ਚੋਂ ਬਾਹਰ ਲਿਆਉਣਾ ਹੈ, ਉਹਨਾਂ ਨੂੰ ਅਸੀਂ ਇੰਡਸਟਰੀ 'ਚ ਲਿਜਾਣਾ, ਹੋਰ ਪਾਸੇ ਲਿਜਾਣਾ। ਤੁਸੀਂ ਮੈਨੂੰ ਦੱਸੋ ਜਿਹੜੇ ਖੇਤੀ ਐਗਰੀਕਲਚਰ ਵੇਸਟ ਇੰਡਸਟਰੀ ਆ ਉਹ ਤਾਂ ਫਾਰਮਰ ਲਾ ਸਕਦਾ ਕਿ ਨਹੀਂ? ਉਹਦੇ ਵਾਸਤੇ ਆਲੂਆਂ ਦਾ ਸਟੋਰ ਹੋਵੇ, ਉਹਦੇ ਵਾਸਤੇ ਸ਼ੈਲਰ ਹੋਵੇ, ਉਹਦੇ ਵਾਸਤੇ ਪੱਠਾ ਹੋਵੇ, ਉਹਦੇ ਵਾਸਤੇ ਡੇਅਰੀ ਫਾਰਮਿੰਗ ਹੋਵੇ, ਮੈਂ ਕਹਾਂ ਪੋਲਟਰੀ ਫਾਰਮ ਹੋਵੇ, ਉਹਦੇ ਵਾਸਤੇ ਇਹ ਸਾਰੇ ਜਿਹੜੇ ਆ ਐਗਰੀਕਲਚਰ ਵੇਸਟ ਇੰਡਸਟਰੀ ਲੱਗ ਸਕਦੀ ਆ। ਪਰ ਕਰ ਕੀ ਹੈ, ਪ੍ਰੋਡਕਸ਼ਨ ਫੈਕਟਰੀ ਲੱਗ ਸਕਦੀ ਆ। ਉਹ CLU ਮਿਲ ਜੂ ਸੀ ਗੱਲ ਤਾਂ CLU ਤਾਂ ਮਨਾ ਹੀ ਕਰਤੀ, ਉਹ ਲਾ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਵੱਡੀ ਗੰਭੀਰ ਇਹਦੇ ਮਗਰ ਸਾਜ਼ਿਸ਼ ਹੈ ਲੋਕਾਂ ਨੂੰ ਕਮਲੇ ਬਣਾਉਣ ਲਈ। ਮੈਂ ਤੁਹਾਡੇ ਮਾਧਿਅਮ 'ਚ ਕਹਿਣਾ ਚਾਹੁੰਦਾ, ਜਿਹੜੇ ਵੀ ਨੌਨ ਐਗਰੀਕਲਚਰ ਨਾਲ ਲੋਕ ਜੁੜੇ ਹੋਏ ਕਈ ਵਾਰੀ ਕਹਿੰਦੇ ਆ ਵੀ ਯਾਰ ਇਹਨਾਂ ਨੂੰ ਤਾਂ ਡਿਵੈਲਪ ਕਰਕੇ ਚੌਥਾ ਹਿੱਸਾ ਦੇ ਦੇਣਾ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਭਾਈ ਕੁਛ ਵੀ ਨਹੀਂ ਦੇਣਾ। ਉਹ ਜਿਹੜਾ 1200 ਗਜ ਦਾ ਰੌਲਾ ਪਾਇਆ ਹੋਇਆ, ਉਹ ਡਿਵੈਲਪਮੈਂਟ ਚਾਰਜ ਹੀ ਇੰਨਾ ਜ਼ਿਆਦਾ ਆ ਵੀ ਉਹਦੀ ਪੂਰੀ ਕੀਮਤ ਮੁੱਲ ਲੈਣੀ ਹੈ। ਜ਼ਮੀਨ ਇੱਕ ਵਾਰੀ ਕਿਸਾਨ ਤੋਂ ਲੈ ਲਈ,
ਉਹਨੂੰ ਜਿਹੜਾ 1200 ਗੱਜ ਦੇਣਾ ਉਹਦੀ ਵੀ ਕੀਮਤ ਲੈ ਕੇ ਡਿਵੈਲਪਮੈਂਟ ਚਾਰਜ ਬਹਾਨੇ। ਅੱਛਾ, ਇਹ ਸਾਰੇ ਦੇ ਵਿੱਚ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਬਾਈਕਾਟ ਕਰ ਰਹੇ ਹੋ, ਹੱਕ ਤਾਂ ਉਹਨਾਂ ਨੂੰ ਵੀ ਹੈ ਖੁੱਲੇ ਘੁੰਮਣ ਦਾ, ਕਿਤੇ ਵੀ ਜਾਣ ਆਉਣ ਦਾ, ਫਿਰ ਤੁਸੀਂ ਉਹਨਾਂ ਦੇ ਹੱਕ ਤੇ ਡਾਕਾ ਨਹੀਂ ਸਮਝਦੇ ਇਸ ਚੀਜ਼ ਨਾਲ ਰੋਕਣ ਨੂੰ? ਫੇਰ ਤਾਂ ਚੋਰਾਂ ਨੂੰ ਵੀ ਕਹਿ ਦਈਏ ਜਿੰਨੇ ਚੋਰੀਆਂ ਕਰਦੇ ਆ ਜੇਲ੍ਹ 'ਚ ਕਾਹਨੂੰ ਰੱਖੇ ਹੋਏ, ਬਾਹਰ ਕੱਢ ਦਿਓ। ਉਹ ਫੇਰ ਉਹਨਾਂ ਨੂੰ ਵੀ ਹੱਕ ਹੈ ਘੁੰਮਣ ਦਾ। ਜਿੰਨੇ ਠੱਗ ਹੈ ਉਹਨਾਂ ਦੇ ਪਰਚੇ 420 ਦੇ ਨੇ ਏਜੰਟਾਂ ਦੇ, ਉਹਨਾਂ ਨੂੰ ਵੀ ਖੁੱਲੇ ਛੱਡ ਦਿਓ। ਫਿਰ ਜਿੰਨੇ ਕਤਲ ਕਰਨ ਵਾਲੇ ਉਹਨਾਂ ਨੂੰ ਛੱਡ ਦਿਓ, ਜਿੰਨੇ ਕ੍ਰਿਮੀਨਲ ਉਹਨਾਂ ਨੂੰ ਛੱਡ ਦਿਓ। ਸਾਡੀ ਨਿਗਾਹ 'ਚ ਇਹ ਸਰਕਾਰ ਕ੍ਰਿਮੀਨਲ ਸਰਕਾਰ ਹੈ ਜਿਹੜੀ ਅੱਜ ਲੋਕਾਂ ਦੀ ਰਹਿ ਗੁਜ਼ਰ ਖੋ ਰਹੀ ਹੈ। ਸਾਡੀ ਨਜ਼ਰ ਦੇ ਇਹ ਸਰਕਾਰ ਚੋਰ ਹੈ ਜਿਹੜੀ ਡਾਕਾ ਮਾਰਨ ਜਾ ਰਹੀ ਹੈ ਸਾਡੀਆਂ ਜਾਇਦਾਦਾਂ ਤੇ। ਸਾਡੀ ਨਿਗਾਹ ਦੇ ਵਿੱਚ ਇਹ ਸਰਕਾਰ ਠੱਗਾਂ ਦੀ ਸਰਕਾਰ ਹੈ ਜਿਹੜੀ ਲੋਕਾਂ ਨਾਲ ਧੋਖਾ ਕਰਕੇ ਠੱਗੀ ਕਰਨ ਜਾ ਰਹੀ। ਫਿਰ ਇਹਨਾਂ ਚੋਰਾਂ ਠੱਗਾਂ ਨੂੰ ਫਿਰ ਕਿਵੇਂ ਖੁੱਲਾ ਘੁੰਮਣ ਦਈਏ? ਅਸੀਂ ਨਹੀਂ ਘੁੰਮਣ ਦਿੰਦੇ ਖੁੱਲਾ। ਸਾਡਿਆਂ ਪਿੰਡਾਂ 'ਚ ਖਾਸ ਕਰਕੇ, ਇਹ ਚਾਹੇ ਪੁਰੀਆ ਹੋਵੇ, ਚਾਹੇ ਸ਼ੇਰਗੜ੍ਹ ਹੋਵੇ, ਚਾਹੇ ਢੋਲਣਾਲ ਹੋਵੇ, ਇਹਨਾਂ ਪਿੰਡਾਂ 'ਚ ਝਾੜੂ ਬਹਾਰੂ ਪਾਰਟੀ ਆਵੇ ਨਾ ਭੁਲੇਖੇ ਨਾ ਵੀ, ਨਹੀਂ ਤਾਂ ਉਹ ਹਾਲ ਕਰਾਂਗੇ। ਅੱਜ ਜਿਵੇਂ ਮੀਡੀਆ 'ਚ ਹੁਣੇ ਦਿਖਾਉਂਦੇ ਬੀਜੇਪੀ ਦਾ ਇੱਕ ਐਮਐਲਏ ਉਹਨੇ ਨੰਗਾ ਕਰਕੇ ਭੇਜਿਆ, ਐਵੇਂ ਹਾਲ ਕਰਾਂਗੇ ਇਹਨਾਂ ਦੇ। ਮੈਂ ਤੁਹਾਨੂੰ ਦੱਸ ਰਿਹਾ ਪੰਜਾਬੀ ਦੇ ਵਿੱਚ ਵੀ ਜੇ ਆ ਗਏ ਕਿਤੇ ਭੁਲੇਖੇ ਨਾ ਤਾਂ ਫਿਰ ਭਾਈ ਕੱਪੜੇ ਲੋਹੇ ਦੇ ਪਾ ਕੇ ਆਇਓ, ਅਸੀਂ ਉਹ ਵੀ ਪਾੜ ਦੇਣੇ, ਛੱਡਣੇ ਉਹ ਵੀ ਨਹੀਂ। ਤੁਹਾਡੇ ਲੋਕਲ ਐਮਐਲਏ ਇੱਥੋਂ ਜਿੰਪਾ ਸਾਹਿਬ ਨੇ, ਉਹਨਾਂ ਦੇ ਨਾਲ ਡਾਇਲੋਗ ਕਰਨ ਦੀ ਕੋਸ਼ਿਸ਼ ਕੀਤੀ ਗਈ, ਗੱਲਬਾਤ ਵੀ ਉਹਨਾਂ ਨੂੰ ਘੱਟੋ ਘੱਟ ਕਨਵਿੰਸ ਕੀਤਾ ਜਾਵੇ ਵੀ ਤੁਸੀਂ ਆਪਣੇ ਪੱਧਰ ਤੇ ਤਾਂ ਕੰਡੈਮ ਕਰੋ ਜਿੱਦਾਂ ਜਿਸ ਤਰੀਕੇ ਨਾਲ ਮਾਲਵਿੰਦਰ ਕੰਗ ਨੇ ਕੀਤਾ। ਬੇਸ਼ੱਕ ਉਹਨੇ ਵਾਪਸ ਲੈ ਲਈ, ਪਰ ਪਹਿਲਾਂ ਇੱਕ ਵਾਰੀ ਜੁਰਤ ਤਾਂ ਕੀਤੀ। ਤੁਸੀਂ ਆਪਣੇ ਐਮਐਲਏ ਨਾਲ ਘੱਟੋ ਘੱਟ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ? ਅਸੀਂ ਕੀ ਕਰੀਏ ਜੀ ਉਹਦੀ ਐਮਐਲਏ ਦੀ ਗੱਲ। ਤੁਸੀਂ ਵੇਖੋ ਸਾਡੇ ਨਾਲ ਨੈਗੋਸ਼ੀਏਸ਼ਨ ਕੀਤੀ। ਅਸੀਂ ਆ ਸਰਪੰਚ ਸਾਹਿਬ ਸ਼ੇਰਗੜ੍ਹ ਤੋਂ ਖੜੇ ਨੇ, ਢੋਲੋਵਾਲ ਦੇ ਸਰਪੰਚ ਸਾਹਿਬ, ਸਾਡੇ ਐਮਸੀ ਸਾਹਿਬ, ਅਸੀਂ ਸਾਰੇ ਹੀ, ਅਸੀਂ ਸਾਡੇ ਨਾਲ ਮੇਅਰ ਹਾਊਸ ਬੈਠ ਕੇ ਨੈਗੋਸ਼ੀਏਸ਼ਨ ਕੀਤੀ। ਜਿਹਦੇ ਵਿੱਚ ਇਹਨਾਂ ਨੇ ਜਿਹੜਾ ਉੱਪਰੋਂ ਸਤਿੰਦਰ ਜੈਨ ਨੇ, ਮਨੀਸ਼ ਸਿਸੋਦੀਆ ਨੇ ਇੰਚਾਰਜ ਲਾਇਆ ਸੀ, ਲੋਕ ਸਭਾ ਦਾ ਇੰਚਾਰਜ ਜਲੰਧਰ ਦਾ ਲੱਕੀ ਰੰਧਾਵਾ, ਉਹ ਆਇਆ ਵਿੱਚ। ਔਰ ਉੱਥੇ ਇਹ ਮੰਨ ਕੇ ਗਏ ਵੀ ਸਾਡਾ ਇੱਕ ਵੀ ਕਿਸਾਨ ਇੱਕ ਮਰਲਾ ਵੀ ਦੇਣ ਨੂੰ ਤਿਆਰ ਨਹੀਂ, ਮੰਨ ਕੇ ਗਿਆ ਵੀ ਤੁਹਾਡੀ ਜ਼ਮੀਨ ਨਹੀਂ ਆਊਗੀ। ਪਰ ਅੱਧਾ ਘੰਟਾ ਬਾਅਦ ਬ੍ਰਹਮ ਸ਼ੰਕਰ ਜਿੰਪਾ ਟਵੀਟ ਕਰਦਾ ਹੈ ਵੀ ਕਿਸਾਨ ਸੀਐਮ ਦੀ ਲੈਂਡ ਪੂਲਿੰਗ ਪਾਲਿਸੀ ਨਾਲ ਸਹਿਮਤ। ਤੁਸੀਂ ਇਹਨਾਂ ਦੇ ਕੀ ਭਰੋਸਾ ਕਰੋਗੇ? ਫੋਟੋ ਕੋਈ ਨਹੀਂ ਪਾਈ, ਪਰ ਅਖਬਾਰ ਲਾ ਕੇ ਜੇ ਚੋ ਪੜ੍ਹੇ, ਅਸਲ ਜੇ ਪੜ੍ਹੇ ਲਿਖੇ ਵੀ ਹੈ ਨਹੀਂ, ਇਹਨਾਂ ਨੂੰ ਇਲਦੇ ਕੁੱਕੜ ਦਾ ਨਹੀਂ ਪਤਾ, ਇਹ ਬਣਾ ਦਿੱਤੇ ਚੱਕ ਕੇ ਉੱਲੂ ਦੇ ਚਰਖੇ। ਮੈਂ ਕਹੂੰਗਾ ਸਿੱਧੇ ਸ਼ਬਦਾਂ 'ਚ ਇਹਨਾਂ ਨੇ ਕੀ ਕੀਤਾ, ਇੱਕ ਅਖਬਾਰ ਲਾਈ ਇੰਗਲਿਸ਼ ਦੀ, ਜਿਹਦੇ 'ਚ ਲਿਖਿਆ ਸੀ ਵੀ 1600 ਬੰਦੇ ਨੇ ਐਫੀਡੈਵਿਟ ਦੇ ਦਿੱਤਾ ਲੁਧਿਆਣੇ ਤੋਂ ਇਹਨਾਂ ਦੇ ਖਿਲਾਫ, ਤੇ 5 ਐਫੀਡੈਵਿਟ ਇਹਨਾਂ ਦੇ ਪੱਖ 'ਚ ਆਏ। ਇਹ ਸਮਝਦੇ ਸੀ ਵੀ 1600 ਇਹਨਾਂ ਦੇ ਪੱਖ 'ਚ ਆ ਗਏ, ਕੋਈ ਪੜ੍ਹਨਾ ਹੀ ਨਹੀਂ ਆਉਂਦਾ। ਉਹ ਅਖਬਾਰ ਦੀ ਲਾਈ ਫੋਟੋ ਲਾ ਕੇ ਥੱਲੇ ਲਾਤਾ ਵੀ ਕਿਸਾਨ ਸੀਐਮ ਦੀ ਲੈਂਡ ਪੂਲਿੰਗ ਪਾਲਿਸੀ ਨਾਲ ਸਹਿਮਤ। ਅੱਧਾ ਘੰਟਾ ਬਾਅਦ ਉਸ ਬੰਦੇ ਦਾ ਕੀ ਭਰੋਸਾ ਕਰੋਗੇ ਤੁਸੀਂ? ਉਹ ਭਰੋਸੇ ਦੇ ਕਾਬਿਲ ਹੋ ਸਕਦਾ ਜਿਹੜਾ ਸਾਨੂੰ ਕਹਿੰਦਾ ਅੱਧਾ ਘੰਟਾ ਪਹਿਲਾਂ ਵੀ ਤੁਹਾਡੀ ਜ਼ਮੀਨ ਨਹੀਂ ਆਊਗੀ, ਤੁਹਾਨੂੰ ਇਹ ਪਾਲਿਸੀ ਤੁਹਾਡੇ ਤੇ ਲਾਗੂ ਨਹੀਂ ਹੋਊਗੀ, ਫਿਰ ਉਹ ਕਹਿ ਰਿਹਾ ਕਿਸਾਨ ਸਹਿਮਤ। ਤੁਹਾਡੇ ਕੀਤੇ ਗਏ ਵਿਰੋਧ ਦਾ ਜੇ ਕੋਈ ਹੋਰ ਵਿਰੋਧ ਕਰਦਾ ਹੈ, ਇਹਨੂੰ ਪਾੜ ਜਾਂਦਾ ਹੈ ਜਾਂ ਇਹਨੂੰ ਲਾ ਕੇ ਚਲੇ ਜਾਂਦਾ ਹੈ, ਤਾਂ ਕੀ ਕਰੋਗੇ? ਪਹਿਲੀ ਗੱਲ ਇੱਕ ਹੈ, ਜਿਹੜਾ ਤਾਂ ਸਾਡੇ ਹੱਥ ਆ ਗਿਆ, ਉਹ ਚਾਹੇ ਕੋਈ ਵੀ ਹੋਵੇ, ਤੁਹਾਡੇ ਮਾਧਿਅਮ ਨੂੰ ਅਸੀਂ ਕਹਿੰਦੇ ਆ ਭਾਈ ਉਹ ਸਲਾਮਤ ਨਹੀਂ ਜਾਣਾ। ਆਲੂ ਵਾਂਗੂ ਛਿੱਲ ਕੇ ਭੇਜਾਂਗੇ, ਆਲੂ ਵਾਂਗੂ ਛਿੱਲ ਕੇ, ਸਿੱਧੇ ਸ਼ਬਦਾਂ 'ਚ, ਜੇ ਇਸ ਵੋਟਾਂ ਨੂੰ ਕਿਸੇ ਨੇ ਹੱਥ ਲਾਇਆ। ਦੂਜੀ ਗੱਲ, ਮੈਂ ਇਹ ਗੱਲ ਕਹਾਂ, ਇਹ ਜਿੰਨੀਆਂ ਮਰਜ਼ੀ ਕੋਝੀਆਂ ਸਾਜ਼ਿਸ਼ਾਂ ਸਰਕਾਰ ਕਰ ਲਵੇ, ਜਿਹੜਾ ਗੁੱਸਾ ਇਹਨੇ ਪੰਜਾਬ ਦੇ ਲੋਕਾਂ ਦੇ ਇੱਥੇ ਭਰ ਦਿੱਤਾ, ਹਿਰਦੇ 'ਚ ਭਰਤਾ, ਉਹਨੂੰ ਕੌਣ ਪਾੜ ਦਊ? ਉਹ ਤਾਂ ਹੁਣ ਇਹਨਾਂ ਨੂੰ ਪਾੜੂ ਉਹ ਗੁੱਸਾ ਜਿਹੜਾ, ਸਿੱਧੇ ਸ਼ਬਦਾਂ 'ਚ। ਇਸ ਕਰਕੇ ਭਾਈ ਇਹ ਕਲੀਅਰ ਮੈਂ ਤੁਹਾਨੂੰ ਸਪਸ਼ਟ ਕਹਿ ਰਿਹਾ ਵੀ ਇਹਨਾਂ ਵੋਟਾਂ ਨੂੰ ਹੱਥ ਲਾਉਣ ਤੋਂ ਪਹਿਲਾਂ 100 ਵਾਰੀ ਵਿਚਾਰ ਲਿਓ। ਜਿਹੜਾ ਸਾਡੇ ਨਿਗਾਹ 'ਚ ਚੜ ਗਿਆ ਰਾਤ ਬਰਾਤੇ, ਮੈਂ ਇੱਥੇ ਹੁੰਨਾ ਘੁੰਮਦਾ, ਉਹ ਜਾਊਗਾ ਨਹੀਂ ਸੁੱਕਾ ਫੇ ਘਰ ਨੂੰ, ਉਹਨੂੰ ਬੋਰੀ 'ਚ ਪਾ ਕੇ ਲਿਜਾਣਗੇ। ਤੁਸੀਂ ਫੋਟੋਆਂ ਦੋ ਲਾਈਆਂ ਨੇ, ਇੱਧਰ ਭਗਵੰਤ ਮਾਨ ਸਾਹਿਬ ਖਾਲੀ ਹੱਥ ਭੱਜ ਰਹੇ ਨੇ, ਉੱਧਰ ਜਨਾਬ ਹੋਣੀ ਲਾਲਾ ਜੀ ਪੈਸੇ ਲੈ ਕੇ ਭੱਜ ਰਹੇ ਨੇ। ਜਵਾਬਦੇਹੀ ਜ਼ਿਆਦਾ ਕਿਹਦੀ ਤੈਅ ਹੁੰਦੀ ਹੈ ਦੋਨਾਂ ਦੇ ਵਿੱਚੋਂ? ਜੇ ਜਵਾਬਦੇਹੀ ਤੈਅ ਕਰ, ਦੇਖੋ ਜਵਾਬਦੇਹੀ ਤਾਂ ਬਣਦੀ ਆ ਭਗਵੰਤ ਮਾਨ ਦੀ, ਜਿਹਨੂੰ ਅਸੀਂ ਤਾਜ ਦਿੱਤਾ, ਜਿਹਨੂੰ ਅਸੀਂ ਭਰੋਸਾ ਮੰਨ ਕੇ ਵੀ ਸਾਡੇ ਪੰਜਾਬ ਦਾ ਪੁੱਤਰ ਹੈ, ਆਮ ਘਰਾਂ 'ਚੋਂ ਆ, ਇਹਨੂੰ ਪੰਜਾਬ ਦੀ ਵਾਗਡੋਰ ਸੰਭਾਲੀ, ਫਰਜ਼ ਤੇ ਇਹਦਾ ਬਣਦਾ ਹੈ। ਪਰ ਬੋਲਦਾ ਕਿਉਂ ਨਹੀਂ ਇਹ ਬੋਲਦਾ ਘੁੱਗੂ ਬਾਟਾ ਹੀ ਬਣ ਗਿਆ। ਇਹ ਤਾਂ ਮੈਂ ਸਮਝਦਾ ਇਹ ਕਿਸਾਨਾਂ ਨੂੰ ਕਹਿੰਦਾ ਗੁੰਮਰਾਹ ਹੈ, ਗੁੰਮਰਾਹ ਹੋਇਆ ਆ। ਇਹ ਤਾਂ ਵਿਛ ਗਿਆ ਦਿੱਲੀ ਵਾਲਿਆਂ ਮੋਰੇ, ਇਹ ਤਾਂ ਗੋਡੇ ਟੇਕ ਗਿਆ। ਪਤਾ ਨਹੀਂ ਕਿਹੜੀ ਗੱਲ ਅਸਲ ਦੇ ਵਿੱਚ ਕੀ ਆ ਇਹਦੀਆਂ, ਸਿਓ ਸਾਨੂੰ ਜਾਪਦਾ ਵੀ ਇਹਨੇ ਜੋ ਹੁਣ ਤੱਕ ਹਰਕਤਾਂ ਕੀਤੀਆਂ ਦਾਰੂ ਪੀ ਕੇ, ਉਹਨਾਂ ਦੀ ਇਹਦੀਆਂ ਵੀਡੀਓਗ੍ਰਾਫੀ ਰੱਖੀਆਂ ਆ, ਇਹਨੂੰ ਡਰਾ ਕੇ ਇਹਨੂੰ ਗੋਡਿਆਂ 'ਚ ਨੀਵਾ ਕੀਤਾ ਆ। ਤੁਹਾਨੂੰ ਲੱਗਦਾ ਬਲੈਕਮੇਲ ਕਰ ਰਹੇ? ਇਹਨੂੰ ਬਲੈਕਮੇਲ ਕਰਦੇ ਆ ਜੋ ਸਾਨੂੰ ਲੱਗਦਾ, ਹੋਰ ਇਹਨੂੰ ਇਹ ਨਹੀਂ ਵੀ ਪੰਜਾਬ ਦੇ ਬੰਦੇ ਨੂੰ ਪੰਜਾਬ ਦਾ ਪਤਾ ਨਾ ਹੋਵੇ। ਉਹਨਾਂ ਬਾਰੇ ਕੀ ਕਹੋਗੇ ਜਿਹੜਾ ਕਹਿੰਦਾ ਮੈਂ ਤਾਂ ਬਣੀਏ ਦਾ ਪੁੱਤ ਹੈ, ਮੈਨੂੰ ਪਾਈ ਦਾ ਹਿਸਾਬ ਕਰਨਾ ਆਉਂਦਾ? ਤੁਸੀਂ ਫੋਟੋ ਉਹਦੀ ਵੀ ਲਾਈ ਹੈ? ਨਹੀਂ, ਅਸੀਂ ਫੋਟੋ ਦੀ ਦੇਖੋ ਵਧੀਆ ਲਾਈ, ਉਹ ਸੱਚੀ ਗੱਲ ਵਾ। ਉਹ ਬਣੀਏ ਦਾ ਪੁੱਤ ਆ, ਪੈਸੇ ਲੈ ਕੇ ਭੱਜੂਗਾ, ਉਹ ਪੈਸੇ ਲੈ ਕੇ ਦੌੜ ਰਿਹਾ, ਪੰਜਾਬ ਦਾ ਪੈਸਾ ਲੈ ਕੇ ਦੌੜ ਰਿਹਾ। ਅੱਛਾ, ਇੱਥੇ ਇਹ ਕਹਿ ਦਈਏ ਵੀ ਕੋਈ ਵੀ ਬਣੀਆ ਵੀਰ ਗੁੱਸਾ ਨਾ ਕਰੇ, ਇਹ ਸਿਰਫ ਉਹਦੇ ਲਈ ਸ਼ਬਦ ਵਰਤੇ, ਉਹਦੇ ਲਈ ਸਿਰਫ। ਹਾਂ ਬਿਲਕੁਲ, ਇਹ ਜਿਹੜਾ
ਨਹੀਂ ਸਾਡੇ ਬਾਣੀਏ ਭਰਾ ਸਾਡੇ ਪਿੰਡ ਦੇ ਸਾਡੇ ਨਾਲ ਵਾ। ਸਾਡੇ ਪਿੰਡ ਦੇ ਜਿਹੜੇ ਬਣੀਏ ਭਰਾ ਆ ਉਹ ਡਟ ਕੇ ਸਾਡੇ ਨਾਲ ਵਾ। ਪਰ ਇਹ ਬਣੀਆਂ ਜਿਹੜਾ ਦਿੱਲੀੋਂ ਆਇਆ, ਇਹ ਦਿੱਲੀ ਵਾਲਾ ਪੰਜਾਬ ਦਾ ਨਹੀਂ ਹੋ ਸਕਦਾ। ਪੰਜਾਬ ਵਾਲੇ ਪੰਜਾਬ ਨਾਲ ਖੜੇ ਆ। ਉਹੀ ਮੈਂ ਤੁਹਾਨੂੰ ਪੁੱਛ ਰਿਹਾ ਸੀ। ਇੱਧਰ ਚਲੋ ਬਾਈ ਹੁਣਾਂ ਨੂੰ ਪੁੱਛ ਲੈਣਾ। ਬਾਈ ਜੀ ਸਮਝ ਕਿਉਂ ਨਹੀਂ ਪਾ ਰਹੇ ਦਿੱਲੀੋਂ ਜਿਹੜੇ ਆਏ ਹੋਏ ਨੇ, ਉਹਨਾਂ ਨੂੰ ਸਾਈਕੀ ਕਿਉਂ ਨਹੀਂ ਸਮਝ ਆ ਰਹੀ ਵੀ ਪੰਜਾਬੀ ਐ ਨਹੀਂ ਚਲਾਏ ਜਾ ਸਕਦੇ? ਇਹ ਸਰ ਜੀ ਇਹ ਭੋਲੇ ਪਾਲੇ ਜ਼ਿਮੀਂਦਾਰਾਂ ਨੂੰ ਗੁੰਮਰਾਹ ਕੀਤਾ ਗਿਆ, ਇੱਕ ਝੂਠੇ ਫਲੇਵੇ ਝੂਠੇ ਦੇ ਕੇ ਇਹ ਸਾਰਾ ਇਹਨਾਂ ਨੂੰ ਇੱਕ ਗੁੰਮਰਾਹ ਕੀਤਾ ਗਿਆ। ਹੋਰ ਕੁਝ ਨਹੀਂ ਇਹਨਾਂ ਨੂੰ ਦੇਣਾ, ਇਹਨਾਂ ਨੇ ਕੁਝ ਨਹੀਂ ਦੇਣਾ, ਕੁਝ ਨਹੀਂ। ਝੂਠੇ ਵਾਅਦੇ ਕੀਤੇ ਆ, ਝੂਠੇ ਸਾਰਾ ਕੁਝ ਕਰਕੇ ਤੇ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ, ਬਸ ਹੋਰ ਕੁਝ ਨਹੀਂ। ਮੈਂ ਸਾਡੇ ਬਲਵਿੰਦਰ ਸਿੰਘ ਜੀ ਆ, ਇਹ ਦੱਸਣਗੇ ਥੋੜਾ ਬਹੁਤਾ ਵਿਸਥਾਰ ਨਾਲ। ਬੋਲੋ ਜੀ ਜਰਾ। ਹਾਂਜੀ ਬਲਵਿੰਦਰ ਭਾਜੀ, ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਸੀ ਪਿਛਲੀ ਇੰਟਰਵਿਊ 'ਚ, ਉਹ ਬਹੁਤ ਲੋਕਾਂ ਨੇ ਉਸ ਨੂੰ ਸਾਂਝਾ ਕੀਤਾ ਤੇ ਲੋਕ ਗੱਲ ਕਰ ਰਹੇ ਸੀ ਵੀ ਅਸਲ 'ਚ ਦਰਦ ਆ ਪਾਕਿਸਤਾਨ ਤੋਂ ਅਸੀਂ ਉੱਜੜ ਕੇ ਆਏ, ਤੁਸੀਂ ਕਿਹਾ ਮਰਲਾ ਜ਼ਮੀਨ ਕਰਕੇ ਇੱਥੇ ਬਣਾਈ, ਤੇ ਅੱਜ ਜਦੋਂ ਉਹ ਲਾਲਾ ਜੀ ਲੱਗੇ ਨੇ ਉਸ ਤੇ ਡਾਕਾ ਮਾਰਨ, ਤੇ ਫਿਰ ਦਿਲ 'ਚ ਆਉਂਦਾ ਕੀ ਹੈ ਅੱਜ ਜਿੱਦਾਂ ਵਿਰੋਧ ਕਰਨ ਆਏ ਹੋ? ਭਾਜੀ ਉਹ ਵਿਰੋਧ ਤਾਂ ਕਰਨਾ ਹੈਗਾ ਹੀ ਹੈਗਾ। ਜਿਹੜਾ ਆ ਇਹ ਇਹਨਾਂ ਨੂੰ ਪਤਾ ਆ ਕਿ ਸਾਰੇ ਪਾਸਿਓਂ ਝਾੜੂ ਦਾ ਝਾੜੂ ਫਿਰ ਗਿਆ, ਝਾੜੂ ਤੀਲਾ ਹੋ ਚੁੱਕਾ ਆ। ਠੀਕ ਆ ਜੀ, ਇੱਥੇ ਰਹਿੰਦਾ ਇਹਨਾਂ ਦਾ 1.5 ਸਾਲ। ਔਰ ਇਹ ਬਾਣੀਆਂ ਸਾਹਿਬ ਜੀ ਸਾਡੇ ਚਾਹੁੰਦੇ ਆ ਵੀ ਫਟਾਫਟ ਜੋ ਇੱਥੋਂ ਇਕੱਠਾ ਹੁੰਦਾ ਹੈ ਨਾ ਪੰਜਾਬ 'ਚੋਂ, ਉਹ ਇਕੱਠਾ ਕਰ ਲਓ। ਇਹਨਾਂ ਨੂੰ ਕੋਈ ਹੋਰ ਤਾਂ ਕੋਈ ਦਿਸਿਆ ਨਹੀਂ, ਇਹਨਾਂ ਨੂੰ ਭੋਲੇ ਭਾਲੇ ਜ਼ਿਮੀਂਦਾਰ ਦਿਸੇ ਆ। ਔਰ ਇਹ ਜ਼ਿਮੀਂਦਾਰਾਂ ਦੇ ਨਾਲ ਰਲ ਕੇ, ਔਰ ਭਗਵੰਤ ਮਾਨ ਇੰਨਾ ਬੇਵਕੂਫ ਬੰਦਾ ਮੈਂ ਪਹਿਲੀ ਵਾਰੀ ਦੇਖਿਆ ਕਿ ਜਿਹੜਾ ਖੁਦ ਇੱਕ ਕਹਿੰਦਾ ਮੈਂ ਜ਼ਿਮੀਂਦਾਰ ਹਾਂ। ਮੈਨੂੰ ਮੈਦ ਨਹੀਂ ਹੈ ਜ਼ਿਮੀਂਦਾਰ, ਕਿਉਂਕਿ ਸਾਰੀ ਜ਼ਿੰਦਗੀ ਤਾਂ ਕਹਿੰਦਾ ਰਿਹਾ ਕੁਲਫੀ ਗਰਮਾ ਗਰਮ, ਮੈਨੂੰ ਕਿਹੜਾ ਸ਼ਰਮ। ਸਾਰੀ ਜ਼ਿੰਦਗੀ ਇਹਨੇ ਇਹੀ ਗੱਲ ਕਹੀ, ਮੈਂ ਤਾਂ ਇਹੀ ਸੁਣਦਾ ਰਿਹਾ ਟੀਵੀ ਦੇ ਵਿੱਚ, ਕੁਲਫੀ ਗਰਮਾ ਗਰਮ, ਮੈਨੂੰ ਨਹੀਂ ਹੈਗੀ ਸ਼ਰਮ, ਮੈਂ ਕੇਜਰੀਵਾਲ ਦਾ ਚਮਚਾ। ਠੀਕ ਹੈ ਜੀ, ਉਹ ਇਹਦਾ ਕੰਮ ਹੈਗਾ ਇਹ ਕੰਮ ਕਰਨਾ। ਔਰ ਇਸ ਬੰਦੇ ਨੂੰ ਇਹ ਨਹੀਂ ਦੱਸਦਾ ਕਿ ਪੰਜਾਬ ਦੇਖੋ, ਛੱਡੋ ਜ਼ਿਮੀਂਦਾਰਾਂ ਨੂੰ, ਛੱਡੋ ਜ਼ਮੀਨ ਨੂੰ, ਲੇਕਿਨ ਪੰਜਾਬ ਤਾਂ ਬਰਬਾਦੀ ਦੇ ਉੱਤੇ ਖੜਾ ਕਰ ਦਿੱਤਾ ਨੇ ਇਹਨਾਂ ਨੇ। ਅੱਜ ਇਸ ਪੰਜਾਬ ਦੇ ਵਿੱਚੋਂ ਇੰਨਾ ਅੰਨ ਪੈਦਾ ਹੋ ਕੇ ਕਿੰਨੀਆਂ ਸਟੇਟਾਂ ਨੂੰ ਜਾਂਦਾ। ਠੀਕ ਆ, ਕਿੰਨੇ ਲੋਕਾਂ ਨੂੰ ਦਾਣਾ ਮਿਲਿਆ। ਈਵਨ ਇੱਥੇ ਤੱਕ ਕਿ ਜਿਹੜੇ ਪਸ਼ੂ ਪੰਛੀ ਆ ਉਹ ਵੀ ਖਾਂਦੇ ਆ। ਅਸੀਂ ਕਣਕ ਵੱਢਦੇ ਆ, ਉਹਦੇ ਵਿੱਚ ਇੰਨਾ ਕੱਢ ਆ ਜੇ ਉਹ ਲਟਰੋਂ ਪਟਰੋਂ, ਕਿੰਨੇ ਕੁ ਜੀ ਹੁੰਦੇ ਆ ਕਿ ਜਿਹੜੇ ਇਸ ਕਿਸਾਨੀ ਦੇ ਉੱਤੇ ਡਿਪੈਂਡਡ ਆ। ਉਹ ਸਾਰੇ ਹੀ ਰੋਲ ਕੇ ਇਹਨੇ ਰੱਖ ਦੇਣੇ ਆ ਇਸ ਬੰਦੇ ਨੇ। ਔਰ ਇਸ ਬੰਦੇ ਨੇ ਪੰਜਾਬ ਨੂੰ ਇੰਨਾ ਕੁ ਬਰਬਾਦੀ ਦੇ ਲੈਣ ਦੇ ਉੱਤੇ ਲੈ ਆਂਦਾ ਕਿ ਆਪਾਂ ਜ਼ਿੰਦਗੀ ਸੋਚਿਆ ਵੀ ਸੀ। ਔਰ ਇੰਨੀ ਕੁ ਆਪਣੇ ਆਪ ਨੂੰ ਮੂਰਖਤਾ ਹੀ ਸਮਝਦੇ ਆ ਨਾ ਕਿ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ, ਕਿਉਂ ਪਾਈਆਂ। ਹੁਣ ਦੁੱਖ ਹੁੰਦਾ ਉਸ ਚੀਜ਼ ਦਾ, ਬਹੁਤ ਜ਼ਿਆਦਾ ਦੁੱਖ ਹੁੰਦਾ। ਅਸੀਂ ਕਿਹਾ ਸੀ ਸਾਡਾ ਆਪਣਾ ਆ, ਅਸੀਂ ਕਿਹਾ ਕੁਲਫੀ ਗਰਮ ਕਹਿੰਦਾ ਮੈਨੂੰ ਨਹੀਂ ਪਤਾ ਹਾਲੇ ਵੀ ਕੁਲਫੀ ਗਰਮ ਨਹੀਂ ਹੁੰਦੀ, ਪਰ ਸਾਨੂੰ ਨਹੀਂ ਸੀ ਪਤਾ ਵੀ ਇਹਨੇ ਇਦਾਂ ਦੀਆਂ ਕਰਤੂਤਾਂ ਕਰਨੀਆਂ ਆ। ਉਹਨੇ ਦੱਸਤਾ, ਹੁਣ ਦੱਸਤਾ ਤੁਹਾਡੇ ਸਾਹਮਣੇ ਆ। ਮੈਨੂੰ ਦੱਸੇ ਲੋਨੇ ਪੂਰੇ ਮੀਡੀਆ ਨੂੰ ਪਤਾ, ਸਾਰੇ ਪੰਜਾਬ ਨੂੰ ਬਰਬਾਦੀ 'ਚ ਲਿਆ ਗਿਆ। ਕਿਸਾਨ ਤਾਂ ਫਿਰ ਵੀ ਸਰਵਾਈਵ ਕਰ ਲਊਗਾ, ਕਿਸਾਨ ਦੇ ਵਿੱਚ ਕੋਲ ਕੋਈ ਜਮਾ ਪੂੰਜੀ ਜੋੜੀ ਹੋਊਗੀ। ਪਰ ਜਿਹੜਾ ਮਜ਼ਦੂਰ ਇਸ ਲਪੇਟ ਦੇ ਵਿੱਚ ਆਉਣਾ, ਜਿਹੜਾ ਮਜ਼ਦੂਰ ਸਿਰਫ ਤੇ ਸਿਰਫ ਤੁਹਾਡੇ ਖੇਤਾਂ ਤੇ ਨਿਰਭਰ ਕਰਦਾ ਹੈ ਆਪਣੀ ਰੋਜੀ ਚਲਾਉਣ ਦੇ ਲਈ, ਉਹਦਾ ਕੀ ਬਣੂਗਾ? ਉਹਦੀ ਗੱਲ ਬਹੁਤ ਘੱਟ ਹੋ ਰਹੀ ਹੈ, ਉਹਦੇ ਬਾਰੇ ਕੀ ਕਹੋਗੇ? ਦੇਖੋ, ਮਜ਼ਦੂਰ ਕਿਸਾਨ ਦੇ ਨਾਲ ਆ, ਕਿਸਾਨ ਮਜ਼ਦੂਰ ਏਕਤਾ ਇੱਕ ਵਾ। ਠੀਕ ਆ ਜੀ, ਇਹ ਦੋ ਨਹੀਂ ਹੋ ਸਕਦੇ। ਔਰ ਇਹਨਾਂ ਦਾ ਨਹਿ ਮਾਸ ਵਾਲਾ ਰਿਸ਼ਤਾ ਆ, ਔਰ ਇਹਨਾਂ ਨੇ ਇਕੱਠੇ ਰਹਿਣਾ ਹਮੇਸ਼ਾ। ਦੇਖੋ, ਮਜ਼ਦੂਰ ਨੂੰ ਇਸ ਵੇਲੇ ਮਜ਼ਦੂਰ ਵਾਸਤੇ ਬਹੁਤ ਵੱਡੀ ਕਿੰਨੇ ਲੋਕ ਜਿਹੜੇ ਆ ਕਿ ਸਾਡੇ 550 ਕਿੱਲਾ ਰਿਕਵਾਇਰ ਕਹਿੰਦਾ, 550 ਕਿੱਲੇ ਦੇ ਵਿੱਚ ਕਿੰਨੇ ਮਜ਼ਦੂਰ ਜਿਹੜੇ ਰੋਟੀ ਇੱਥੋਂ ਖਾ ਰਹੇ ਆ ਕਮਾ ਕੇ। ਹਾਂਜੀ, ਉਹਨਾਂ ਵਿਚਾਰਿਆਂ ਦਾ, ਉਹਨਾਂ ਦਾ ਵੀ ਨਹੀਂ ਇਹਨੇ ਕੋਈ ਸੋਚਿਆ, ਉਹਨਾਂ ਨੇ ਵੀ ਵੋਟਾਂ ਇਹਨੂੰ ਪਾਈਆਂ। ਜਿੱਦਾਂ ਬਾਈ ਹੁਣੀ ਦੱਸਿਆ ਸੀ ਵੀ ਇੱਥੋਂ ਕਿੰਨੀਆਂ ਸਬਜ਼ੀਆਂ ਜਾਂਦੀਆਂ ਨੇ, ਕਿੰਨੇ ਲੋਕ, ਕਿੰਨਾ ਕੁ ਐਸਟੀਮੇਟਡ ਕਿੰਨੇ ਲੋਕ ਜੁੜੇ ਹੋਏ ਨੇ ਤੁਹਾਡੇ ਖੇਤਾਂ ਦੇ ਨਾਲ ਰੋਜ਼ਗਾਰ ਦੇ ਪੱਖੋਂ? ਦੇਖੋ ਜੀ, ਇੱਥੇ ਸਰ 100-150 ਬੰਦਾ, 100-150 ਮਜ਼ਦੂਰ ਰੋਜ਼ ਕੰਮ ਕਰਦਾ ਖੇਤਾਂ ਦੇ ਵਿੱਚ, ਲੋਕਲ ਜੀ ਖੇਤਾਂ 'ਚ ਕੰਮ ਕਰਦਾ, ਸਬਜ਼ੀ ਤੋੜਦਾ, ਸਵੇਰੇ ਮੰਡੀ ਜਾਂਦੀ ਆ। ਇਹ ਤਾਂ ਸਾਰੇ ਜਿੰਨੇ ਵੀ ਲੋਕ ਜਿਹੜੇ ਆ ਮਜ਼ਦੂਰ ਆ, ਪੂਰਾ ਪਿੰਡ ਜਿਹੜਾ ਹੈ ਉਹ ਸ਼ੇਰਗੜ੍ਹ ਪੋਰੀਨਾ ਢੋਲਣਵਾਲ ਦੇ ਵਿੱਚ ਕੰਮ ਕਰਦਾ। ਅਸੀਂ ਤਾਂ ਚਾਹੁੰਦੇ ਹੀ ਨਹੀਂ ਕਿ ਲੇਬਰ ਜਿਹੜੀ ਉਹ ਬਾਹਰ ਜਾਵੇ। ਅਸੀਂ ਇਹਨਾਂ ਵਾਸਤੇ ਰੁਜ਼ਗਾਰ, ਜਿਹੜਾ ਸਬਜ਼ੀਆਂ ਜਿਹੜੀਆਂ ਆਪ ਬੀਜ ਕੇ ਰੱਖੀ ਦੀਆਂ, ਕਿ ਇੱਕ ਪਿੰਡ ਜਿਹੜਾ ਆ ਉਹ ਵੱਜਿਆ ਰਵੇ, ਮਜ਼ਦੂਰ ਜਿੰਨੇ ਵੀ ਹੋਣ ਉਹ ਸਾਡੇ ਪਿੰਡ ਦੇ ਵਿੱਚ ਕੰਮ ਕਰਨ, ਅਸੀਂ ਉਹਨਾਂ ਨੂੰ ਰੁਜ਼ਗਾਰ ਦਈਏ। ਇਹ ਰੁਜ਼ਗਾਰ ਦਾ ਮੁੱਦਾ ਹੈ, ਇਹ ਤਾਂ ਰੁਜ਼ਗਾਰ ਖੋ ਰਹੇ ਸਰ। ਇਹਦੇ ਵਿੱਚ ਰੁਜ਼ਗਾਰ ਵਾਲਾ ਕਿਹੜਾ ਤੁਸੀਂ ਦੱਸੋ ਕੀ ਇਹਦੇ ਨਾਲ ਮਨਰੇਗਾ ਵੀ ਜਾਣੀ ਆ, ਫਿਰ ਸਾਰੇ ਕੁਝ ਜਾਣਾ ਜੀ। ਇਹਦੇ ਨਾਲ ਤਾਂ ਜਿੰਨਾ ਵੀ ਕੰਕਰੀਟ ਦਾ ਬਣ ਜਾਣੇ ਜੀ, ਸਾਰੇ ਸ਼ੇਰਗੜ੍ਹ ਪੋਰਹੀਰਾ ਢੋਲਣਵਾਲ, ਇਹ ਤਾਂ ਕੰਕਰੀਟ ਬਣ ਜਾਣਾ ਜੀ। ਇਹ ਸ਼ੇਰਗੜ੍ਹ ਦੇ। ਅੱਛਾ ਜੀ, ਤੁਸੀਂ ਸਹਿਮਤ ਹੋ ਇਹ ਸਾਰਾ ਜੋ ਕੁਝ ਕਰ ਰਹੇ ਨੇ, ਕਿ ਦਬਾਅ 'ਚ ਤਾਂ ਨਹੀਂ ਲਿਆਂਦਾ ਤੁਹਾਨੂੰ? ਜੀ ਨਹੀਂ, ਮੈਨੂੰ ਕੋਈ ਦਬਾਅ ਨਹੀਂ ਹੈਗਾ, ਮੈਂ ਪਿੰਡ ਵਾਸ ਦੇ ਨਾਲ ਆ। ਅੱਛਾ, ਮੇਰੀ ਗੱਲ ਸੁਣਿਓ, ਇਹ ਨਾ ਪ੍ਰੈਸ਼ਰ ਜੇ ਕਿਸਮ ਦੀ ਇੱਕ ਸਟ੍ਰੈਟਜੀ ਇਹਨਾਂ ਦੀ ਹੁੰਦੀ ਹੈ ਵੀ ਸਰਪੰਚਾਂ ਤੇ ਪ੍ਰੈਸ਼ਰ ਪਾਉਂਦੇ ਨੇ ਹਰੇਕ ਕੰਮ ਕਰਾਉਣ ਦੇ ਲਈ, ਸੈਕਟਰੀ, BDPO, ਕਿਸੇ ਵੀ ਤਰੀਕੇ ਦੇ ਨਾਲ। ਤਾਂ ਕੀ ਕਹੋਗੇ ਉਹਨਾਂ ਨੂੰ, ਜੇਕਰ ਕਿਸੇ ਤਰ੍ਹਾਂ ਦਾ ਦਬਾਅ ਪੈਂਦਾ, ਕਿਤੇ ਆਪ ਹੀ ਨਾ ਪੋਸਟਰ ਲਾਉਣ ਆ ਜਿਓ ਤੁਸੀਂ? ਨਹੀਂ, ਇਦਾਂ ਨਹੀਂ ਹੋ ਸਕਦਾ। ਦੇਖੋ, ਮੈਨੂੰ ਪਿੰਡ ਵਾਲਿਆਂ ਨੇ ਬਣਾਇਆ, ਮੈਂ ਪਿੰਡ ਵਾਲਿਆਂ ਦੇ ਨਾਲ ਖੜਾ। ਠੀਕ ਹੈ, ਮੇਰੀ ਵੀ ਜ਼ਮੀਨ ਆ, ਚਲੋ ਮੇਰੀ ਵਿੱਚ ਨਹੀਂ ਹੈਗੀ, ਬਾਕੀ ਜਿਹੜੀ ਆਈ ਉਹ ਵੀ ਸਾਡੇ ਭਰਾ ਆ। ਮੈਂ ਤਾਂ ਇਹਨਾਂ ਦੇ ਨਾਲ ਹੀ ਖੜਾ। ਜਿਸ ਦਿਨ ਸਾਡੀ ਮੀਟਿੰਗ ਹੋਈ ਸੀਗੀ, ਉਹਨਾਂ ਦਾ ਆਇਆ ਸੀ ਕੋਈ ਰਿਪਰੈਜ਼ੈਂਟੇਟਿਵ ਆਇਆ ਸੀਗਾ ਚੰਡੀਗੜ੍ਹ ਤੋਂ, ਸਾਡੀ ਮੇਅਰ ਹਾਊਸ ਵਿੱਚ ਮੀਟਿੰਗ ਹੋਈ ਸੀ। ਤੁਸੀਂ ਮਤਾ ਪਾਇਆ?
ਇਹਨਾਂ ਨੇ ਪਾਤੇ 2 ਮਤੇ ਪਾਤੇ ਆ ਜੀ। ਇੱਕ ਮਤਾ ਅੱਜ ਕਹਿੰਦੇ ਇਹਨਾਂ ਨੇ ਸਾਨੂੰ ਆਪ ਹੀ ਕਿਹਾ, ਕਹਿੰਦੇ ਅਸੀਂ ਇੱਕ ਮਤਾ ਅੱਜ ਵੀ ਪਾ ਦੇਣਾ ਆ। ਅਸੀਂ ਕੱਲੇ ਜ਼ਿਮੀਂਦਾਰ ਨੇ ਜੀ ਐਫੀਡ ਲਿਖਾਏ ਆ ਜੀ। ਦਿਖਾ ਦਿਓ ਆ ਦੇਖੋ ਜੀ, ਹਰ ਕੱਲੇ ਇੱਕ ਬੰਦੇ ਨੇ ਐਫੀਡੇਵਿਟ ਲਿਆ ਜੀ। ਐਫੀਡੇਵਿਟ ਜਿਹੜਾ ਆ, ਇਹ ਜਿਹੜਾ ਕੱਲੇ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ। ਆ ਦੇਖੋ ਤੁਸੀਂ ਇਹਦੇ ਵਿੱਚ ਆ ਸਾਰਿਆਂ ਨੂੰ ਦੱਸ ਦਿਓ ਜੀ, ਐਫੀਡੇਵਿਟ ਜਿਹੜਾ ਪਰਫਾਰਮਾ ਲਾਤਾ ਕਿ ਐਫੀਡੇਵਿਟ ਕੱਲੇ ਜੀ, ਇਹ ਨਹੀਂ ਕੱਲਾ ਮੇਰਾ ਆਪਣਾ ਪਰਸਨਲ ਭਾਜੀ ਉਹਨਾਂ ਦਾ ਹੈ। ਹਰ ਜ਼ਿਮੀਂਦਾਰ ਨੇ ਐਫੀਡੇਵਿਟ ਲਾ ਕੇ ਅਸੀਂ 1 ਤਰੀਕ ਨੂੰ ਇਹ ਪੁੱਡਾ ਦੇ ਆਫਿਸ ਦਾ ਜਿਹੜਾ ਵੀ ਇਹਨਾਂ ਦਾ ਹੈੱਡ ਆਫਿਸ ਹੈਗਾ ਉੱਥੇ ਜਮ੍ਹਾਂ ਕਰਵਾ ਦੇਣਾ ਕਿ ਅਸੀਂ ਜ਼ਮੀਨ ਨਹੀਂ ਦੇ ਰਹੇ ਕੋਈ ਵੀ ਬੰਦਾ। ਇਹਦੇ ਵਿੱਚ ਕੱਲ ਨੂੰ ਇਹ ਨਾ ਹੋਵੇ ਕਿ ਕਵੇ ਜੀ ਨਹੀਂ ਇਹ ਤਾਂ ਗੁੰਮਰਾਹ, ਇਹ ਤਾਂ ਜੀ ਕੁਝ ਜ਼ਿਮੀਂਦਾਰ ਸੀਗੇ ਜਿਹੜੇ ਚਾਹੁੰਦੇ ਸੀ, ਕੁਝ ਜ਼ਿਮੀਂਦਾਰ ਸੀ ਨਹੀਂ ਚਾਹੁੰਦੇ। ਇਹ ਜ਼ਿਮੀਂਦਾਰਾਂ ਨੇ ਆਪਣੀ ਮਰਜ਼ੀ ਦੇ ਨਾਲ ਬਣਵਾ ਕੇ ਸਾਰਿਆਂ ਨੇ ਇਕੱਠੇ ਕਰਕੇ ਸਰਪੰਚ ਸਾਹਿਬ ਨੂੰ ਦੇਤੇ ਆ ਤੇ ਇਹਨਾਂ ਨੇ 1 ਤਰੀਕ ਨੂੰ ਜਾ ਕੇ ਜਮ੍ਹਾਂ ਕਰਵਾ ਦੇਣੇ, ਪੁੱਡਾ ਆਫਿਸ ਜਮ੍ਹਾਂ ਕਰਵਾਉਣ ਜਾਂ ਜਿੱਥੇ ਵੀ ਜਿਹੜਾ ਇਹਨਾਂ ਦਾ ਹੈੱਡ ਆਫਿਸ ਉੱਥੇ ਜਮ੍ਹਾਂ ਹੋ ਜਾਣੇ ਜੀ ਸਾਰੇ। ਧੰਨਵਾਦ। ਆਖਰੀ ਬਿਆਨ ਲੈਣੇ, ਤੁਸੀਂ ਇੱਥੋਂ ਐਮਸੀ ਹੋ? ਹਾਂਜੀ, ਅੱਛਾ, ਤੁਸੀਂ ਨਾਲ ਹੋ ਸਾਰਿਆਂ ਦੇ? ਨਾਲਿਆਂ ਦਿਲੋਂ ਹੈ ਠੋਕ ਪਹਿਲਾਂ ਕਹਿੰਦੇ ਆਪ ਦੇ ਐਮਸੀ ਆ ਜੀ, ਫਿਰ ਵੀ ਇਹ ਸਾਡੇ ਨਾਲ ਖੜੇ ਆ ਜੀ। ਇਹ ਕਹਿੰਦੇ ਅਸੀਂ ਐਮਸੀ ਬਾਅਦ ਚੋਂ ਆ, ਆਪ ਦੇ ਪਹਿਲਾਂ ਅਸੀਂ ਕਿਸਾਨ ਆ। ਔਦਾ ਨਹੀਂ ਪਿਆਰਾ ਤੁਹਾਨੂੰ? ਸਾਨੂੰ ਉਦਾਂ ਨਹੀਂ ਤੇਰਾ, ਅਸੀਂ ਪਿੰਡ ਦੇ ਨਾਲ ਆ, ਪਿੰਡ ਉਹਦੇ ਦੇ ਨਾਲ ਹੀ, ਪਿੰਡ ਦੇ ਨਾਲ ਹੀ ਆ ਸਾਰਾ। ਔਦੇ ਦਾ ਉਦੋਂ ਤਾਂ ਇਹਨਾਂ ਦਾ 1.5 ਸਾਲ ਰਹਿ ਗਿਆ, ਇਹਨੀ ਸਾਰੀ ਜ਼ਿੰਦਗੀ ਗੁਜ਼ਾਰਨੀ ਇਸ ਜ਼ਮੀਨ ਦੇ ਸਿਰ ਤੇ। ਹਾਂ, ਉਹ ਫੇਰ ਕੀ ਕਰਨਗੇ? ਇਹ ਤਾਂ ਅੱਗੇ ਝੋਲੀ ਚੁੱਕਿਆ ਤਾਂ ਦਿੱਲੀ ਜਾਣ ਨੂੰ ਫਿਰਦੇ ਆ, ਦਿੱਲੀ ਵਾਲੇ ਦੇ ਮਗਰੀ। ਇਸ ਕਰਕੇ ਇਹ ਸਾਡੇ ਨਾਲ ਆ, ਆਮ ਆਦਮੀ ਪਾਰਟੀ ਦੇ ਕਾਉਂਸਲਰ ਵਾ, ਹੈਗੇ ਪਿੰਡ ਦੇ ਨਾਲ ਖੜੇ ਆ ਹਰ ਵੇਲੇ। ਠੀਕ ਹੈ ਜੀ, ਕੀ ਕਹਿੰਦੇ ਹੋ? ਮੈਂ ਜੀ ਇਦਾਂ ਇਹ ਢੋਲਣਵਾਲ ਔਰ ਸ਼ੇਰਗੜ੍ਹ ਔਰ ਪੁਰਹੀਰਾਂ ਦੀ ਜ਼ਮੀਨ ਆਉਂਦੀ ਆ ਜੀ, 3 ਪਿੰਡਾਂ ਦੀ। ਕੱਲੇ 3 ਪਿੰਡ ਨਹੀਂ ਖੜੇ ਹੈਗੇ, ਇਹਦੇ ਨਾਲ ਸਾਰੇ ਪਿੰਡ ਖੜੇ ਆ ਔਰ ਸਾਰੇ ਖੜੇ। ਜਿੱਦਾਂ ਸਾਡੇ ਜਸਵਿੰਦਰ ਭਾਜੀ ਜੁਗਨੂ ਜੀ ਆਏ ਆ ਔਰ ਇਹਨਾਂ ਨੂੰ ਪੁੱਛੋ, ਇਹਨਾਂ ਦੀ ਕੋਈ ਜ਼ਮੀਨ ਨਹੀਂ ਵਿੱਚ ਆਉਂਦੀ, ਲੇਕਿਨ ਇਹ ਫਿਰ ਵੀ ਆਏ ਆ। ਇਹਨਾਂ ਨੂੰ ਪੁੱਛੋ ਕੀ ਕਹਿਣਾ ਚਾਹੁੰਦੇ ਆ, ਮੈਂ ਪਿੰਡ ਕੀ ਕਹਿੰਦੇ ਜੀ ਜਸਵਿੰਦਰ ਜੀ, ਤੁਸੀਂ ਆਏ ਹੋ, ਤੁਹਾਡੀ ਜ਼ਮੀਨ ਵੀ ਵਿੱਚ ਨਹੀਂ ਆ ਰਹੀ, ਪਰ ਤੁਸੀਂ ਫੇਰ ਵੀ ਆਏ ਹੋ। ਪਰ ਸਰਕਾਰ ਪ੍ਰਚਾਰ ਰਹੀ ਹੈ ਕਿ ਘਰਾਂ ਦੀ ਲੋੜ ਹੈ, ਲੋਕ ਮੰਗ ਕਰ ਰਹੇ ਨੇ। ਸਕੱਤਰ ਸਾਹਿਬ ਬੋਲ ਰਹੇ ਸੀ, ਦੀਪਕ ਬਾਲੀ ਜੀ ਇੰਟਰਵਿਊ 'ਚ, ਲੋਕ ਸਾਡੇ ਤੱਕ ਅਪਰੋਚ ਕਰ ਰਹੇ ਨੇ ਕਿ ਘਰ ਬਣਾਓ, ਹੋਰ ਸਾਨੂੰ ਲੋੜ ਹੈ। ਤਾਂ ਕੀ ਕਹਿੰਦੇ ਹੋ ਤੁਹਾਨੂੰ ਫਿਰ? ਆਹ ਲੋਕ ਕੌਣ ਨੇ ਇਹ ਜਿਹੜੇ ਜ਼ਮੀਨ ਨਹੀਂ ਦੇਣਾ ਚਾਹੁੰਦੇ? ਦੇਖੋ, ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਨਾ, ਜਿਸ ਜਗ੍ਹਾ ਤੇ ਤੁਸੀਂ ਖੜੇ ਆ ਨਾਲ ਇੱਕ ਕਲੋਨੀ ਕੱਟੀ ਹੋਈ, ਪਿਛਲੇ ਮੈਂ 10-12 ਸਾਲ ਤੋਂ ਦੇਖਦਾ, ਉੱਥੇ ਇੱਕ ਵੀ ਘਰ ਦੀ ਡਿਵੈਲਪਮੈਂਟ ਨਹੀਂ ਹੈ। ਇਸੇ ਤਰ੍ਹਾਂ ਜਿੱਦਾਂ ਇਹ ਬੰਜਰ ਬਣ ਗਈ ਹੈ ਜ਼ਮੀਨ, ਇੱਦਾਂ ਹੀ ਇਹਨਾਂ ਨੇ ਆ ਸਾਰੀ ਜ਼ਮੀਨ ਬੰਜਰ ਬਣਾ ਦੇਣੀ ਆ। ਸਾਡੇ ਜਿਹੜੇ ਮਜ਼ਦੂਰ, ਪਿੱਛੇ ਤੁਸੀਂ ਆ ਗੱਲ ਕਰ ਰਹੇ ਸੀ ਮਜ਼ਦੂਰ, ਇੱਥੇ ਬਹੁਤ ਸਾਰੀ ਲੇਡੀਜ਼ ਕੰਮ ਕਰਦੀਆਂ ਆ। ਜਿਹੜੇ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਜਿਹੜੇ ਬੰਦੇ ਤਾਂ ਉਹ 2 ਕਿਲੋਮੀਟਰ 5 ਕਿਲੋਮੀਟਰ ਤੇ ਜਾ ਕੇ ਮਜ਼ਦੂਰੀ ਵੀ ਕਰ ਲੈਣਗੇ, ਪਰ ਜਿਹੜੀਆਂ ਇੱਥੇ ਦੇ ਲੋਕਲ ਲੇਡੀਜ਼ ਆ, ਉਹ ਇਹਨਾਂ ਖੇਤਾਂ ਦੇ ਵਿੱਚੋਂ, ਕਿਉਂਕਿ ਇਹ ਸਬਜ਼ੀ ਬੀਜਦੇ ਆ, ਉਹਨਾਂ ਦੇ ਵਿੱਚ ਉਹਨਾਂ ਨੂੰ ਬਹੁਤ ਸਾਰਾ ਕੰਮ ਮਿਲਦਾ ਆ। ਜਿਹੜੀ ਗੱਲ ਰਹੀ ਸਾਡੀ ਜ਼ਮੀਨ ਦੀ, ਸਾਡਾ ਬਿਲਕੁਲ ਨਾਲ ਪਿੰਡ ਆ, ਅਸੀਂ ਜ਼ਮੀਨ ਦੇ ਨਾਲ ਪਿਆਰ ਕਰਦੇ ਆ। ਅੱਛਾ, ਆਪਣੀ ਗੱਲ ਕੰਪਲੀਟ ਤੁਸੀਂ ਕਰ ਲਿਓ, ਪਰ ਮੈਂ ਨਾਲ ਹੀ ਪੁੱਛਣਾ ਚਾਹੁੰਦਾ ਸੀ, ਜਿੱਦਾਂ ਤੁਸੀਂ ਦੱਸਿਆ ਕਿ ਇੱਥੇ ਕਲੋਨੀ ਕੱਟੀ ਗਈ ਹੈ, ਉਹਦੇ ਨਾਲ ਆਲੇ ਦੁਆਲੇ ਨੂੰ ਕੀ ਨੁਕਸਾਨ ਹੁੰਦਾ ਹੈ? ਤੁਹਾਡੇ ਜਿੱਦਾਂ ਨਾਲ ਖੇਤ ਹੋਣਗੇ, ਉਹ ਜਦੋਂ ਉਨਾ ਕੁ ਏਰੀਆ ਵਗੜ ਲਿਆ ਜਾਂਦਾ ਹੈ, ਉਸ ਨੂੰ ਖਾਲੀ ਐਂ ਛੱਡ ਦਿੱਤਾ ਜਾਂਦਾ ਹੈ, ਆਲੇ ਦੁਆਲੇ ਦੇ ਲੋਕਾਂ ਨੂੰ, ਇਨਵਾਇਰਨਮੈਂਟ ਨੂੰ ਕੀ ਨੁਕਸਾਨ ਹੁੰਦਾ ਹੈ? ਦੇਖੋ, এনवायरमेंट ਨੂੰ ਨੁਕਸਾਨ, ਉਹ ਖੰਡਰ ਬਣ ਗਏ। ਜਿਹੜੀ ਜ਼ਮੀਨ ਜਿੱਥੋਂ ਸਾਨੂੰ ਉੱਥੋਂ ਉਪਜਾਣੀ ਸੀ, ਉਹ ਬਿਲਕੁਲ ਬੰਦ ਹੋ ਗਈ। ਅੱਜ ਜਿਹੜੀ ਹੁਣ ਜੇ ਨਾਲ ਦੀ ਜ਼ਮੀਨ ਦੀ ਆਪਾਂ ਗੱਲ ਕਰਦੇ ਆ, ਸਾਡੀਆਂ ਜਿਹੜੀਆਂ ਨਾਲ ਦੀਆਂ ਜ਼ਮੀਨਾਂ ਆ, ਉਹਨਾਂ ਦੇ ਉੱਤੇ ਵੀ ਉਹਨਾਂ ਦੀ ਅੱਖ ਰਹਿੰਦੀ ਆ ਕਿ ਇਹ ਵੀ ਕਿਤੇ ਨਾ ਕਿਤੇ ਇਹ ਵੇਚਣ, ਇਹਨਾਂ ਨੂੰ ਇਹਦੇ ਨਾਲ ਜੋੜ ਲਈਏ, ਵੱਡਾ ਕਰ ਲਈਏ, ਤੇ ਉਹ ਵੀ ਖੰਡਰ ਬਣਾ ਕੇ ਸਿੱਟ ਦੇਣੇ ਇਹਨਾਂ ਨੇ। ਦੱਸੋ, ਇੱਥੇ ਉਹ ਕਹਿੰਦੇ ਆ ਕਿ ਸਾਨੂੰ ਘਰ ਬਣਾਉਣ ਵਾਸਤੇ ਰਿਕੁਆਇਰਮੈਂਟ ਆ। ਅਸੀਂ ਕਹਿੰਦੇ ਆ ਕਿ ਜਿਹੜੀਆਂ ਪਹਿਲੀਆਂ ਬਣੀਆਂ ਹੋਈਆਂ ਇਹਨਾਂ ਨੂੰ ਵੀ ਵਸਾ ਲਓ। ਸਰਕਾਰ ਪਿਛਲੇ 15 ਸਾਲ ਚ ਮੋਹਾਲੀ ਦੇ ਵਿੱਚ ਇੱਕ ਵਾਰ ਲੈਂਡ ਪੂਲਿੰਗ ਜਿਹੜੀ ਕੀਤੀ ਗਈ ਸੀ, ਉਹਨੂੰ ਕੰਪਲੀਟ ਹੱਲੇ ਡਿਵੈਲਪ ਨਹੀਂ ਕਰ ਸਕੀ, ਪਰ ਇਹ ਕਹਿੰਦੇ ਨੇ ਵੀ 1.5 ਸਾਲ ਚ ਤਿਆਰ ਕਰ ਲੈਣਾ। ਤੁਸੀਂ ਕਿਸੇ ਵੀ, ਮੋਹਾਲੀ ਨੂੰ ਛੱਡੋ, ਤੁਸੀਂ ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚ ਦੇਖ ਲਓ, ਕਿਸੇ ਵੀ ਸ਼ਹਿਰ ਦੇ ਵਿੱਚ ਜਿਹੜੀਆਂ ਆਮ ਤੁਹਾਨੂੰ ਇਹ ਖੰਡਰ ਬਣੀਆਂ ਕਲੋਨੀਆਂ ਨਜ਼ਰ ਆਣਗੀਆਂ, ਆਮ ਖੰਡਰ ਬਣੀਆਂ ਕਲੋਨੀਆਂ ਨਜ਼ਰ ਆਣਗੀਆਂ, ਕਿਉਂਕਿ ਜਦੋਂ ਵੀ ਆਪਾਂ ਜਾਂਦੇ ਆ ਦੇਖਦੇ ਆ ਬਿਲਕੁਲ ਖੰਡਰ ਬਣੇ ਹੁੰਦੇ ਆ। ਇਹ ਜਿਹੜਾ ਮਸਲਾ ਇਹ ਪੰਜਾਬ ਦੀ ਜਾਂ ਇਸ ਪਿੰਡ ਦੀ ਜ਼ਮੀਨ ਦਾ ਨਹੀਂ ਆ, ਇਹ ਸਰਕਾਰ ਜਿਹੜੀ ਆ, ਚਾਹੇ ਉਹ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ, ਇਹ ਸਾਡੇ ਪੰਜਾਬ ਨੂੰ, ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਰੀ ਹੋਈ ਆ। ਖੇਤੀ ਪ੍ਰਧਾਨ ਸੂਬਾ ਆ, ਇਹਨਾਂ ਨੂੰ ਪਤਾ ਜੇਕਰ ਅਸੀਂ ਇਸ ਸੂਬੇ ਦੇ ਲੋਕਾਂ ਨੂੰ ਆਪਣੇ ਅਧੀਨ ਕਰਨਾ ਆ ਤੇ ਸਿਰਫ ਅਸੀਂ ਤਾਂ ਕਰ ਸਕਦੇ ਆ, ਪਹਿਲਾਂ ਕਿਸਾਨਾਂ ਨੂੰ ਮਾਰੀਏ ਤਾਂ, ਕਿਉਂਕਿ ਜੇਕਰ ਦੇਸ਼ ਦੇ ਐਜੀਟੇਸ਼ਨ ਦੀ ਗੱਲ ਆਈ ਤੇ ਪੰਜਾਬ ਸਭ ਤੋਂ ਮੋਹਰੀ ਹੋ ਕੇ ਲੜਿਆ, ਤੇ ਇਹਨਾਂ ਨੂੰ ਪਤਾ ਜਦ ਤੱਕ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਨੱਥ ਨਹੀਂ ਪਾਵਾਂਗੇ, ਇਹਨਾਂ ਦਾ ਸੋਰਸ ਆਫ ਇਨਕਮ ਜਿੰਨਾ ਚਿਰ ਬੰਦ ਨਹੀਂ ਹੁੰਦਾ, ਇਹਨਾਂ ਨੇ ਹੈਜ਼ਿਟੇਟ ਕਰੀ ਜਾਣਾ। ਕਿਉਂਕਿ ਇਹਨਾਂ ਨੂੰ ਪਤਾ ਕਿ ਪੰਜਾਬ ਦੇ ਜਿਹੜੇ ਕਿਸਾਨ ਆ ਅਵੇਅਰ ਆ, ਇਹਨਾਂ ਨੂੰ ਜਦੋਂ ਅਸੀਂ ਇਦਾਂ ਦੀਆਂ ਪਾਲਿਸੀਆਂ ਦੀ ਲਿਆ ਕੇ ਮਾਰਾਂਗੇ ਤੇ ਇਹ ਆਪਣੇ ਘਰਾਂ ਦੇ ਵਿੱਚ ਸਾਡੇ ਬੰਧੂਆ ਮਜ਼ਦੂਰ ਬਣ ਜਾਣਗੇ। ਜੀ, ਸਹੀ ਗੱਲ। ਇਹ ਪਾਲਿਸੀ ਆ ਇਹਨਾਂ ਦੀ। ਜੀ,
ਤੁਸੀਂ ਕੀ ਕਹੋਗੇ ਜਿਹੜੀ ਉੱਤੇ ਫੋਟੋ ਲਾਈ ਹੋਈ ਹੈ ਕੇਜਰੀਵਾਲ ਹੱਥ 'ਚ ਪੈਸੇ ਲੈ ਕੇ ਭੱਜ ਰਿਹਾ ਹੈ, ਉਹ ਸੱਚੀ ਹੁੰਦੀ ਜਾਪਦੀ ਹੈ? ਉਹ ਹੈ ਹੀ ਸੱਚੀ, ਉਹ ਸਰ ਬਿਲਕੁਲ ਸੱਚੀ ਫੋਟੋ ਆ। ਜਿਹੜਾ ਕੇਜਰੀਵਾਲ ਪੈਸੇ ਲੈ ਕੇ ਭੱਜ ਰਿਹਾ, ਉਹਨੂੰ ਦਿੱਲੀੋਂ ਪੈਸੇ ਲੈ ਕੇ ਜਿਹੜੇ ਭੱਜ ਰਿਹਾ ਸੀ, ਉਹ ਦਿੱਲੀ ਵਾਲਿਆਂ ਨੇ ਪੰਜਾਬ ਦਾ ਰਸਤਾ ਦਿਖਾਤਾ, ਹੁਣ ਉੱਥੋਂ ਭਜਾਤਾ। ਇਹ ਹੁਣ ਪੰਜਾਬ ਦੇ ਲੋਕਾਂ ਦੀ ਜ਼ਮੀਨ ਹਥਿਆ ਕੇ ਉੱਥੋਂ ਪੈਸਾ ਇਕੱਠਾ ਕਰਕੇ ਆਪਣੇ ਘਰ ਨੂੰ ਦੌੜਨੇ ਦੀ ਤਿਆਰੀ 'ਚ ਆ। ਸਾਡੇ ਭਗਵੰਤ ਮਾਨ ਜੀ ਸੀਐਮ ਸਾਹਿਬ, ਉਹ ਪਤਾ ਨਹੀਂ ਕਿਉਂ ਇਹਨਾਂ ਦੇ ਥੱਲੇ ਲੱਗੇ ਹੋਏ ਨੇ। ਸਰਕਾਰ ਕੋਲ ਬਹੁਤ ਤੰਤਰ ਹੁੰਦਾ ਹੈ, ਤੁਹਾਡੇ ਪੋਸਟਰ ਲਾਇਆ, ਤੁਹਾਡਾ ਇੰਨਾ ਕੁ ਵਿਰੋਧ ਕੀਤਿਆਂ ਗੱਲ ਬਣਦੀ ਜਲ ਜਾਪਦੀ ਹੈ ਤੁਹਾਨੂੰ? ਉਹਨਾਂ ਕੋਲ ਬਹੁਤ ਤਕੜੇ ਤੰਤਰ ਹੁੰਦੇ ਨੇ ਰੋਕਣ ਦੇ। ਬੇਸ਼ੱਕ ਤੰਤਰ ਜਿੰਨੇ ਮਰਜ਼ੀ ਤਕੜੇ ਹੋਣ, ਸਾਡੇ ਇਹ 2-3 ਪਿੰਡਾਂ ਦੇ ਲੋਕ ਜਿਨ੍ਹਾਂ ਦੀ ਜ਼ਮੀਨ ਉਹ ਹੀਰਾਂ ਸ਼ੇਰਗਾਹ ਢੋਲੋਵਾਲ ਦੀ ਆ ਰਹੀ ਆ, ਉਹ ਇੰਨੇ ਤਕੜੇ ਹੋ ਕੇ ਖੜੇ ਆ ਕਿ ਇਹ ਗੋਲੀਆਂ ਵੀ ਚਲਾਉਣਗੇ ਤਾਂ ਨਾ, ਇਹ ਕਹਿੰਦੇ ਗੋਲੀ ਖਾਵਾਂਗੇ ਮਰਾਂਗੇ ਬਾਅਦ 'ਚ, ਪਹਿਲਾਂ ਮਾਰਾਂਗੇ। ਠੀਕ ਹੈ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੰਤ 'ਚ ਕੰਪਲੀਟ? ਜਿਹੜੀ ਗੱਲ ਤੁਸੀਂ ਕਹੀ ਆ ਨਾ ਜੀ ਇਹਨਾਂ ਪਿੰਡਾਂ ਦੀ, ਮੈਂ ਤੁਹਾਡੇ ਇਸ ਮੀਡੀਆ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਕਿ ਸਿਰਫ ਤੇ ਸਿਰਫ ਢੋਲਣਵਾਲ ਜਾਂ ਸ਼ੇਰਗੜ੍ਹ ਜਾਂ ਇਹ ਮਸਲਾ ਪੁਰਹੀਰਾਂ ਦਾ ਨਹੀਂ ਆ, ਇੱਥੇ ਦੇ ਜ਼ਮੀਨਦਾਰਾਂ ਦਾ ਨਹੀਂ ਆ, ਇਹ ਮਸਲਾ ਪੂਰੇ ਪੰਜਾਬ ਦੇ ਜ਼ਮੀਨਦਾਰਾਂ ਦਾ ਆ। ਤੇ ਸਾਡੇ ਹੁਸ਼ਿਆਰਪੁਰ ਦੇ ਨਾਲ ਦੇ ਪਿੰਡ ਜਿਹੜੇ 20 ਪਿੰਡ ਸਰਪੰਚ ਸਾਹਿਬ ਨਾਲ ਸੀ, ਅਸੀਂ ਕੱਲ ਘੱਟੋ ਘੱਟ 10-15 ਪਿੰਡਾਂ ਦੇ ਵਿੱਚ ਗਏ ਆ, ਉਹਨਾਂ ਦੇ ਨਾਲ ਸਰਪੰਚਾਂ ਨਾਲ ਵੀ ਉੱਥੇ ਗੱਲ ਕਰਕੇ ਆਏ ਆ, ਮਤੇ ਪਾਣ ਨੂੰ ਵੀ ਕਹਿ ਕੇ ਆਏ ਆ, ਜਿਨ੍ਹਾਂ ਪਿੰਡਾਂ 'ਚ ਨਹੀਂ ਵੀ ਆਈ ਉਹਨਾਂ ਤੋਂ ਉਹਨਾਂ ਦੇ ਕੋਲ। ਪਰ ਉਹਨਾਂ ਨੇ ਸਾਨੂੰ ਸਾਰੇ ਜ਼ਿਮੀਂਦਾਰਾਂ ਨੇ ਕਿਹਾ, ਭਰਾ ਜਿੱਥੇ ਤੁਸੀਂ ਕਰੋਗੇ ਅਸੀਂ ਤੁਹਾਡੇ ਨਾਲ ਡਟ ਕੇ ਮਦਦ ਕਰਾਂਗੇ। ਇਹਦਾ ਜਿਹੜਾ ਤੁਹਾਨੂੰ ਰਿਜ਼ਲਟ ਆ ਉਹ ਕੱਲ ਮਿਲ ਜਾਏਗਾ, ਕਿਉਂਕਿ ਜਿਹੜਾ ਟਰੈਕਟਰ ਮਾਰਚ ਆ ਉਹਦੇ ਵਿੱਚ ਵੱਖ-ਵੱਖ ਪਿੰਡਾਂ ਦੇ ਤੋਂ ਸਾਡੇ ਟਰੈਕਟਰ ਆਣਗੇ, ਚਾਹੇ ਉਹ 10 ਕਿਲੋਮੀਟਰ ਦੀ ਰੇਂਜ ਤੋਂ ਵੀ ਬਾਹਰ ਰਹੇ। ਠੀਕ ਹੈ ਜੀ, ਸ਼ੁਕਰੀਆ। ਇੱਧਰ ਮੈਂ ਚਾਹੂੰਗਾ ਇੱਕ ਵਾਰੀ ਦਿਖਾ ਦਿੱਤਾ ਜਾਵੇ। ਸ਼ਾਇਦ ਆਮ ਆਦਮੀ ਪਾਰਟੀ ਨੇ ਇਹ ਨਹੀਂ ਸੋਚਿਆ ਹੋਊਗਾ ਕਿ ਜਦੋਂ ਉਹ ਸੱਤਾ ਦੇ ਵਿੱਚ ਹਾਲੇ ਨਹੀਂ ਆਏ ਸੀ, ਉਹਨਾਂ ਨੇ ਨਹੀਂ ਸੋਚਿਆ ਹੋਣਾ ਕਿ ਇਸ ਤਰੀਕੇ ਦੇ ਪੋਸਟਰ ਵੀ ਉਹਨਾਂ ਦੇ ਲੱਗ ਜਾਣਗੇ। ਜਦੋਂ 2022 ਦੇ ਵਿੱਚ ਜਿੱਤ ਹੁੰਦੀ ਹੈ ਆਮ ਆਦਮੀ ਪਾਰਟੀ ਦੀ, ਸ਼ਾਇਦ ਉਹਨਾਂ ਦੇ ਦਿਲ ਦੇ ਵਿੱਚ ਇਹ ਖਿਆਲ ਨਾ ਆਇਆ ਹੋਵੇ ਕਿ ਸ਼ਾਇਦ ਸਾਡਾ ਵੀ ਇਸ ਤਰੀਕੇ ਦੇ ਨਾਲ ਵਿਰੋਧ ਹੋਊਗਾ ਜਿਸ ਤਰੀਕੇ ਕਦੀ ਭਾਜਪਾ ਦਾ ਹੁੰਦਾ ਰਿਹਾ, ਜਿਸ ਤਰੀਕੇ ਭਾਜਪਾ ਨੂੰ ਭੰਡਦੇ ਰਹੇ ਆ। ਭਾਈ 2022 ਚ ਜਦੋਂ ਇਹ ਜਿੱਤੇ ਸੀ, ਆਸ ਸੀ ਜਾਂ ਕਦੀ ਦਿਮਾਗ 'ਚ ਵੀ ਆਇਆ ਸੀ ਕਿ ਇਦਾਂ ਦੇ ਪੋਸਟਰ ਲਾਉਣ ਨੂੰ ਮਜਬੂਰ ਹੋਣਾ ਪਊ ਇਹਨਾਂ ਨੂੰ? ਨਾ, ਅਸੀਂ ਤਾਂ ਬਹੁਤ ਦਿਨ ਤੇ ਆਸਾਂ ਰੱਖੀਆਂ ਸੀ ਵੀ ਪੰਜਾਬ ਨੂੰ ਇੱਕ ਸੋਨੇ ਦੀ ਚਿੜੀਆ ਬਣਾਉਣਗੇ, ਕਿ ਜਿੱਦਾਂ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਇਦਾਂ ਦਾ ਸਟੇਟ ਬਣਾਉਣਗੇ, ਕਿਉਂਕਿ ਜਿੱਦਾਂ ਖੇਤੀਬਾੜੀ ਦੀ ਸਟੇਟ ਆ ਕੈਲੀਫੋਰਨੀਆ, ਇਦਾਂ ਸਾਡੀ ਸਟੇਟ ਨੂੰ ਇਹ ਵਧੀਆ ਬਣਾਉਣਗੇ। ਤੁਹਾਨੂੰ ਲੱਗਦਾ ਸੀ ਕਿ ਉੱਥੇ ਵਾਂਗੂ ਇੱਥੇ ਵੀ ਬਦਾਮ ਹੋਣ ਲੱਗ ਜਾਣਗੇ? ਸੀ ਤਾਂ ਵਾਅਦੇ ਤਾਂ ਇਦਾਂ ਦੇ ਕੀਤੇ ਸੀ, ਇਹਨਾਂ ਨੇ ਵਾਅਦੇ ਕੀਤੇ ਸੀ 1000 ਰੁਪਇਆ ਹਰ ਬੀਬੀ ਨੂੰ ਦਵਾਂਗੇ, ਆਪਣੀ ਭੈਣ ਨੂੰ ਦਵਾਂਗੇ, 20 ਸਾਲ ਤੋਂ ਉੱਪਰ 18 ਸਾਲ ਤੋਂ ਉੱਪਰ ਦਵਾਂਗੇ। ਕਿਸੇ ਨੂੰ ਅੱਜ ਤੱਕ ਇੱਕ ਪੰਜੀ ਵੀ ਨਹੀਂ ਦਿੱਤੀ ਕਿਸੇ ਨੂੰ। ਇਹਨਾਂ ਨੇ ਕਿਉਂ ਵਾਅਦੇ ਕਰਦੇ ਝੂਠੇ ਬਾਰੇ, ਕਿਉਂ ਲੋਕਾਂ ਨੂੰ ਲਾਰਿਆਂ ਚਲਾਉਂਦੇ ਆ ਤੁਸੀਂ, ਕਿਉਂ ਇਹੋ ਜਿਹਾ ਕੰਮ ਕਰਦੇ ਆ? ਠੀਕ ਹੈ ਜੀ, ਉਹਦੇ ਨਾਲ ਚਲੋ ਉਹ ਤਾਂ ਕੀ ਕਰਨਾ ਸੀਗਾ, ਉਹਦੇ ਨਾਲ ਪੂਰਾ ਪੰਜਾਬ ਹੀ ਡੋਬੀ ਜਾਂਦੇ ਆ। ਕਿਉਂ ਡੋਬਦੇ ਆ? ਪੰਜਾਬ ਦੇ ਬੈਰੀ ਕਿਉਂ ਬਣੇ ਹੋ ਆ? ਮੈਨੂੰ ਅੱਜ ਤੱਕ ਇਹਨਾਂ ਦੀ ਇਹ ਨਹੀਂ ਸਮਝ ਲੱਗੀ ਅੱਜ ਤੱਕ। ਔਰ ਇਹ ਸਭ ਤੋਂ ਮੇਰੀ ਲਾਈਫ ਦੇ ਵਿੱਚ ਮੈਂ ਜਿੱਦੀ ਲਾਈਫ ਸੰਭਾਲੀ ਆ, ਮੈਂ ਸਭ ਤੋਂ ਮਾੜੀ ਸਰਕਾਰ ਇਹ ਦੇਖੀ ਆ। ਸਰਕਾਰਾਂ ਬਾਕੀਆਂ ਵੀ ਆਉਂਦੀਆਂ ਰਹੀਆਂ, ਪਰ ਇਹਦੇ ਜਿੰਨੀ ਮਾੜੀ ਸਰਕਾਰ ਮੈਂ ਨਹੀਂ ਦੇਖੀ। ਸਭ ਤੋਂ ਮਾੜੀ ਸਰਕਾਰ ਆ ਇਹ ਜਿਹੜੀ ਝਾੜੂ ਵਾਲੀ ਸਰਕਾਰ ਵਾ, ਅਸੀਂ ਤਨ ਮਨ ਕਰਕੇ ਬਣਾਈ ਸੀ। ਕੋਲੋਂ ਪੋਸਟਰ ਲਾਉਂਦੇ ਰਹੇ, ਇਹਨਾਂ ਦਾ ਕੋਈ ਪੁਰ ਹੀਰਾਂ 'ਚ ਪੋਸਟਰ ਹੀ ਲੱਗਣ ਦਿੰਦਾ ਸੀ। ਅਸੀਂ ਲੋਕਾਂ ਨਾਲ ਲੜ ਕੇ ਪੋਸਟਰ ਲਵਾਏ ਤੇ ਸਾਨੂੰ ਉਹਦਾ ਨਤੀਜਾ ਹੁਣ ਭੁਗਤ ਰਹੇ ਆ। ਹੁਣ ਆਹ ਲਾਉਣੇ ਦੀ ਗੰਦੀ ਸਰਕਾਰ, ਜੁੱਤੀਆਂ ਮਾਰ ਕੇ ਭਜਾਵਾਂਗੇ ਜਿਹੜਾ ਸਾਡੀਆਂ ਜ਼ਮੀਨਾਂ ਵੱਲੋਂ ਦੇਖੂਗਾ। ਹੁਣ ਆਹ ਪੋਸਟਰ ਲਾਉਣੇ ਪੈ ਗਏ। ਹੁਣ ਲਾਵਾਂਗੇ, ਹੁਣ ਤਾਂ ਟਰੈਕਟਰਾਂ ਦਾ ਵੀ ਲਾਵਾਂਗੇ, ਮੋਟਰਸਾਈਕਲਾਂ ਦਾ ਵੀ ਲਾਵਾਂਗੇ। ਇਹਨਾਂ ਨੂੰ ਭਜਾਓ, ਪੰਜਾਬ ਬਚਾਓ ਤੇ ਜ਼ਮੀਨ ਬਚਾਓ। ਮੁੱਕਦੀ ਗੱਲ ਇਹ ਹੈ, ਮੁੱਕਦੀ ਗੱਲ ਉਹ ਮੁੜ ਕੇ ਨਹੀਂ ਆਉਗੇ। ਜਿੱਦਣ ਆਮ ਆਦਮੀ ਪਾਰਟੀ ਦਾ ਨਾ ਪੁਰ ਹੀਰਾਂ 'ਚ ਪੈਰ ਲੱਗਿਆ ਹੀ ਨਹੀਂ ਸੀ, ਇਸ ਬੰਦੇ ਨੇ ਉਹਨਾਂ ਦਾ ਇੱਕ ਜਲਸਾ ਕਰਾਇਆ ਪਿੰਡ 'ਚ। ਅੱਛਾ। ਕੋਈ ਪਿੰਡ 'ਚ ਹੋਣ ਨਹੀਂ ਸੀ ਦਿੰਦਾ, ਆਪਣੇ ਘਰ ਕਰਾਇਆ। ਹੁਣ ਦੁੱਖ ਹੁੰਦਾ ਪਿਓ ਸੀ, ਦੁੱਖ ਹੁੰਦਾ, ਹੁਣ ਸੁਣਦੇ ਨੇ ਬਸ ਲੋਲੀਪੌਪ ਦੇਈ ਜਾਂਦੇ, ਜਾਣੇ ਆ ਕੋਈ ਨਹੀਂ ਹੋ ਜਾਊਗਾ, ਬਾਅਦ 'ਚ ਹੋਰ ਕੁਝ ਕਹਿਣ ਲੱਗ ਪੈਂਦੇ ਆ। ਤੁਹਾਡੇ ਭਰਾ ਫੇ ਵਿਰੋਧ ਨਹੀਂ ਕਰਦੇ? ਤੁਹਾਡਾ ਵੀ ਤੂੰ ਹੀ ਲੈ ਕੇ ਆਇਆ ਸੀ। ਉਹ ਨਹੀਂ, ਅਸੀਂ ਇਕੱਠੇ ਹੀ, ਅਸੀਂ ਨਹੀਂ ਵਿਰੋਧ, ਸਾਡਾ ਆਪਸ ਵਿੱਚ ਪਿਆਰ ਬਹੁਤ ਆ, ਤਦੇ ਜਿਤਾਏ ਆ। ਜੇ ਪਿਆਰ ਨਾ ਹੁੰਦਾ ਜਿੱਤਣੇ ਨਹੀਂ ਸੀ, ਪਿਆਰ ਨਾਲ ਜਿਤਾਏ ਸੀ ਤਾਂ ਪਿਆਰ ਨਾਲ ਹੀ ਲਾਵਾਂਗੇ। ਹੁਣ ਅਸੀਂ ਇਕੱਠੇ ਹੋ ਗਏ, ਇਹਨਾਂ ਨੂੰ ਜੁੱਤੀਆਂ ਮਾਰ ਕੇ ਭੁੱਜ ਲਾਵਾਂਗੇ। ਉਸ ਪੋਸਟਰ ਤੋਂ ਪਹਿਲਾਂ ਰੈਲੀ ਤੋਂ ਲੈ ਕੇ ਆਹ ਪੋਸਟਰ ਲਾਉਣ ਤੱਕ ਦਾ ਜਿਹੜਾ ਸਫ਼ਰ ਤੈਅ ਕੀਤਾ, ਉਹ ਸਾਰੇ ਸਫ਼ਰ ਦੇ ਵਿੱਚ ਜੇ ਦੋ ਸ਼ਬਦਾਂ 'ਚ ਹੀ ਕਹਿਣਾ ਹੋਵੇ ਇਸ ਸਰਕਾਰ ਦੇ ਲਈ, ਤਾਂ ਉਹ 2 ਸ਼ਬਦ ਕਿਹੜੇ ਨੇ? ਜਿਹੜਾ ਇਹ 2 ਸ਼ਬਦ ਉਹੋ ਹੀ ਆ ਵੀ ਇਹਦੇ ਨਾਲੋਂ ਗੰਦੀ ਸਰਕਾਰ ਅਸੀਂ ਨਾ ਜ਼ਿੰਦਗੀ 'ਚ ਦੇਖੀ ਤੇ ਨਾ ਗਾਂ ਦੇਖਣੀ ਆ। ਠੀਕ ਹੈ ਜੀ, ਬਸ। ਧੰਨਵਾਦ। ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ, ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ। ਕੀ ਕਹਿੰਦੇ ਹੋ ਜੀ? ਦੇਖੋ, ਇਹ ਸਰਕਾਰ ਜਿਹੜੀ ਆ ਸੰਵਿਧਾਨ ਨੂੰ ਛਿੱਕੇ ਟੰਗ ਕੇ ਜਿਹੜੇ ਇਹ ਫੈਸਲੇ ਲੈ ਰਹੀ ਆ ਸੰਵਿਧਾਨ ਵਿਰੋਧੀ, ਇਹਨਾਂ ਨਾਲੋਂ ਗੰਦੀ ਸਰਕਾਰ ਜਿਹੜੀ ਆ ਉਹ ਨਾ ਤਾਂ ਕਦੇ ਦੇਖੀ ਆ,
ਔਰ ਨਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਲੋਕ ਸੁਚੇਤ ਹੋ ਜਾਣਗੇ ਵੀ ਇਦਾਂ ਦੀ ਸਰਕਾਰ ਨੂੰ ਕਦੇ ਇਦਾਂ ਦੇ ਬੰਦਿਆਂ ਨੂੰ ਜਿਹੜਾ ਆ ਅੱਗੇ ਨਾ ਲਿਆਂਦਾ ਜਾਵੇ, ਤਾਂ ਕਿ ਜਿਹੜਾ ਆ ਸਾਡੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਘਟੀਆਂ ਨਹੀਂ ਵਧੀਆਂ ਆ। ਔਰ ਹਰੇਕ ਥਾਂ ਤੇ ਤੁਸੀਂ ਦੇਖੋ, ਜੇ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਲੜਾਈ ਝਗੜਾ ਹੋ ਜਾਂਦਾ, ਉੱਥੇ ਇਹਨਾਂ ਦੇ ਨੁਮਾਇੰਦੇ ਆ ਕੇ ਪਰਚੇ ਤੱਕ ਨਹੀਂ ਦਰਜ ਹੋਣ ਦਿੰਦੇ, ਆਪਣਾ ਇੰਨਾ ਜਿਹੜਾ ਦਬਦਬਾ ਦਿਖਾਉਂਦੇ ਆ। ਤੇ ਤਾਂ ਕਰਕੇ ਜਿਹੜਾ ਇਹ ਸਰਕਾਰ ਆ ਨਕੰਮੀ ਸਾਬਤ ਹੋਈ ਆ, ਜਿਹਨੇ ਯਾਨੀ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਫ਼ਰ ਆ ਬਹੁਤ ਇਹਨਾਂ ਦਾ ਜਿਹੜਾ ਗੰਦਾ ਸਫ਼ਰ ਰਿਹਾ। ਮੈਨੂੰ ਲੱਗਦਾ ਵੀ ਲੋਕਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਕਿ ਅੱਗੇ ਤੋਂ ਇਹਨਾਂ ਚੀਜ਼ਾਂ ਦੇ ਇਦਾਂ ਦੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ। ਧੰਨਵਾਦ। ਸੋ ਆਹ ਕੁੱਲ ਮੁੱਕ ਦੀ ਗੱਲ ਹੈ, ਜਿੱਥੇ ਤੁਸੀਂ ਸਰਕਾਰੀ ਸਕੂਲਾਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਦੇ ਵਿੱਚ ਤੱਕ ਤੁਸੀਂ ਆਪਣੇ ਬੰਦੇ ਪਾਈ ਜਾਂਦੇ ਹੋ, ਹਰੇਕ ਜਗ੍ਹਾ ਹੋਲਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਜਿਹੜਾ ਹੋਲਡ ਹੈ ਇਹ ਕਿਸ ਕੰਮ ਆਉਣਾ ਹੈ? ਕਿਉਂਕਿ ਜਦੋਂ ਧਰਾਤਲ ਤੇ ਆਮ ਮਜ਼ਦੂਰ ਕਿਸਾਨ ਹੀ ਤੁਹਾਡਾ ਵਿਰੋਧ ਕਰ ਰਿਹਾ, ਪੋਸਟਰ ਲੱਗ ਰਹੇ ਨੇ। ਸਾਰੀ ਗੱਲਬਾਤ ਕਿਸਾਨਾਂ ਮਜ਼ਦੂਰਾਂ ਨੇ ਆਪਣੇ ਜ਼ੁਬਾਨੀ ਦੱਸੀ ਹੈ। ਕੀ ਵਿਚਾਰ ਤੁਹਾਡੇ ਨੇ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।